ਪਹਿਲੀ ਫਿਲਮ ਸਿਨੇਮੇ 'ਚ ਕਿਹੜੀ ਦੇਖੀ? ਗੁਲਫਕਾਰ ਜੀ। ਹੈ ਗੁਲਫਕਾਰ ਨਹੀਂ, ਗੁਲ ਬਕੌਲੀ। ਗੁਲਫਕਾਰ। ਹਾਂ, ਕੋਈ ਗਾਣਾ ਵੀ ਆਂਦਾ? ਹਾਂ ਜੀ, ਥੋੜਾ ਥੋੜਾ ਬਸ ਇੱਕ ਦੋ ਹੀ ਸੁਣਾਓ। ਇੱਕ ਦੋ ਹੀ। ਹੂੰ ਸੋਹਣੀਆਂ ਅੱਖਾਂ ਵਾਲੀਏ ਮੈਂ ਰਹਿ ਗਿਆ ਤੇਰੇ ਤੇ, ਸੋਹਣੀਆਂ ਅੱਖਾਂ ਵਾਲੀਏ ਮੈਂ ਰਹਿ ਗਿਆ ਤੇਰੇ ਤੇ, ਤੂੰ ਵੀ ਰਾਜਾ ਹੁਣ ਮੇਰੇ ਤੇ, ਸੋਹਣੀਆਂ ਅੱਖਾਂ ਵਾਲੀਏ ਮੈਂ ਰਹਿ ਗਿਆ ਤੇਰੇ ਤੇ, ਤੂੰ ਵੀ ਹੁਣ ਰਹਿ ਜਾ ਮੇਰੇ ਤੇ, ਸੋਹਣੀਆਂ ਅੱਖਾਂ। ਐਕਟਰ ਕੋਈ ਵੀ ਹੈ ਉਹ ਮੁਲਕ ਦਾ ਸਰਮਾਇਆ ਹੁੰਦਾ, ਅਸੀਂ ਇਸ ਮੁਲਕ ਦਾ ਸਰਮਾਇਆ ਬਣਨਾ ਚਾਹੁੰਦੇ ਹਾਂ। ਫਿਰ ਪਹਿਲਾਂ ਕਿਉਂ ਨਹੀਂ ਇਹ ਸ਼ੌਕ ਤੁਸੀਂ ਕਰਿਆ? ਪਹਿਲੇ ਮੌਕਾ ਹੀ ਨਹੀਂ ਮਿਲਿਆ। ਅੱਛਾ। ਜੇ ਮੌਕਾ ਮਿਲਿਆ ਵੀ, ਇੱਕ ਜਗ੍ਹਾ ਤੇ ਮੈਂ ਗਿਆ ਵੀ ਹਾਂ, ਉਹਨਾਂ ਕਿਹਾ ਜਨਾਬ ਤੂੰ ਕਿੰਨੇ ਪੈਸੇ ਖਰਚ ਸਕਦਾ? ਮੈਂ ਕਿਹਾ ਜੇ ਪੈਸੇ ਹੀ ਖਰਚਣੇ ਆ ਤਾਂ ਮੈਂ ਤੁਹਾਡੇ ਪਿੱਛੇ ਪਿੱਛੇ। ਤੇ ਕੋਈ ਸਿਗਰਟ ਸੁਗਟ ਦਾ ਖਰਚਾ? ਦੇਖੋ ਜੀ, ਅਗਰ ਕੰਮ ਮੇਰੇ ਕੋਲ ਸਾਰੇ ਹੀ ਲੈਣੇ ਆ ਤੇ ਡੱਬੀ ਸਿਗਰਟਾਂ ਦੀ ਵੀ ਲੈ ਦਿਆ ਕਰਨਾ। ਚੌਧਰੀ ਸਾਹਿਬ ਤੁਹਾਨੂੰ ਮੰਜਾ ਵੀ ਢਾ ਕੇ ਦੇਵਾਂਗਾ। ਅੱਛਾ। ਉਸ ਤੋਂ ਇਲਾਵਾ ਤੇਰਾ ਕੋਈ ਮਹਿਮਾਨ ਆ ਗਿਆ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ, ਰੋਟੀ ਹੱਥਾਂ ਨਾਲ ਪਕਾ ਕੇ ਖਵਾਓ। ਅੱਛਾ, ਕੁੱਕ ਵੀ ਹੈ? ਰੋਟੀ ਮੈਂ ਇਹ ਕਰ ਲਾਂਗੇ। ਅੱਛਾ। पेट अच्छा, पेट सारा कुछ करवा देता है। अच्छा, ये मैं चाहना कि तुहानू खुशियां देंदा रहां, खुशियां देंदा रहां। उस तो बाद मैनू खुश रहने का भी बहुत शौक है। अस्सलाम वालेकुम ते चढ़दे पंजाब दे मित्रों, सत श्री अकाल। मैं जी तुहाडा वीर राणा खालिद मकबूल ते सारिआं नू कहने आ जी आयां नू खुश आमदीद ते सत बिस्मिल्ला। ਅਸੀਂ ਇਸ ਵੇਲੇ ਬੈਠੇ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਡੇਰੇ ਦੇ ਵਿੱਚ, ਤੇ ਇਹ ਭਾਈ ਸਾਡੇ ਨਾਲ ਬੈਠੇ ਆ ਰਾਣਾ ਜਮੀਲ ਤਾਰਾ। अस्सलाम वालेकुम। ਰਾਣਾ ਜਮੀਲ ਤਾਰਾ ਹਾਂਜੀ, ਇਹ ਹੈ ਜੀ ਰਾਣਾ ਜਮੀਲ ਤਾਰਾ ਸਾਹਿਬ। ਬੜੇ ਦਿਨਾਂ ਤੋਂ ਇਹਨਾਂ ਦਾ ਕਹਿਣਾ ਇਹ ਹੈਗਾ ਆ ਕਿ ਮੇਰੇ ਅੰਦਰ ਨਾ ਬੜਾ ਟੈਲੈਂਟ ਆ। ਇੰਜੀ ਰਾਣਾ ਸਾਹਿਬ? ਹਾਂਜੀ। ਤੇ ਬੜਾ ਦਿਨਾਂ ਤੋਂ ਇਹ ਰਾਣਾ ਸਾਹਿਬ ਨੂੰ ਇਹ ਗੱਲ ਕਰਦੇ ਆ ਕਿ ਯਾਰ ਸਾਨੂੰ ਕੋਈ ਟਾਈਮ ਦਿਓ, ਮੇਰੇ ਨਾਲ ਕੋਈ ਗੱਲਬਾਤ ਕਰੋ, ਮੈਨੂੰ ਜਨਾਬ ਜੀ ਮੇਰਾ ਤਾਰਫ ਕਰਾਓ YouTube ਦੇ ਉੱਤੇ, TikTok ਤੇ Facebook ਦੇ ਉੱਤੇ। ਹੁਣ ਦੇਖੋ ਜੀ, ਸਾਡਾ ਅਸੀਂ ਕੋਈ ਐਡੇ ਬਾਲੇ ਮਸ਼ਹੂਰ ਉਹ YouTuber ਨਹੀਂ ਹੈਗੇ, ਅਸੀਂ ਇੱਕ ਆਮ ਜੀ ਸਾਡਾ ਛੋਟਾ ਜਿਹਾ ਇੱਕ ਚੈਨਲ ਹੈਗਾ ਆ, ਤੇ ਤੁਸੀਂ ਵੀਰ ਭਰਾ ਮੁਹੱਬਤਾਂ ਦਿੰਦੇ ਆ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ, ਸ਼ੁਕਰੀਆ ਅਦਾ ਕਰਦੇ ਆ ਜਿਹੜਾ ਤੁਸੀਂ ਸਾਡੇ ਨਾਲ ਇੰਨਾ ਪਿਆਰ ਕਰਦੇ ਆ। ਤੇ ਅਸੀਂ ਬੜੀ ਦੇਰ ਇਹਨਾਂ ਦੇ ਨਾਲ ਪਹਿਲੇ ਗੱਲਬਾਤ ਕੀਤੀ ਆ, ਫਿਰ ਅਸੀਂ ਇਹ ਸੋਚਿਆ ਵੀ ਇਹ ਬੰਦਾ ਹੁਣ ਸਾਡੇ ਕੋਲ ਇਹ ਆਏ ਆ, ਇਹ ਕੰਮ ਕਰਦੇ ਆ ਜੀ ਸਬਜ਼ੀ ਦਾ, ਇਹਦੇ ਰੇਹੜੀ ਦੇ ਉੱਤੇ ਸਬਜ਼ੀ ਲੈ ਕੇ ਸਵੇਰ ਨੂੰ ਮੰਡੀ ਤੋਂ ਲੈ ਕੇ ਆਉਂਦੇ ਆ, ਫਿਰ ਪਿੰਡਾਂ ਨੂੰ ਨਿਕਲਦੇ ਆ, ਉੱਥੇ ਜਾ ਕੇ ਬਾਜ਼ਾਰਾਂ ਦੇ ਵਿੱਚ ਬਾਜ਼ਾਰ ਫਿਰਨਾ। ਇਹ ਗੱਲ ਤਾਂ ਪੱਕੀ ਆ ਵੀ ਇਹਨਾਂ ਨੇ ਜਿਹੜਾ ਆ ਉਹ ਕਹਿੰਦੇ ਨਹੀਂ ਥਾਂ ਦਾ ਪਾਣੀ ਪੀਤਾ ਹੋਇਆ, ਤੇ ਬੰਦੇ ਨੂੰ ਮਿਲੇ ਹੋਏ ਆ, ਹਰ ਢੰਗ ਦਾ ਹਰ ਰੰਗ ਦਾ ਬੰਦਾ ਇਹਨਾਂ ਦੇ ਮੱਥੇ ਜ਼ਰੂਰ ਲੱਗਦਾ। ਸਾਡੇ ਤੁਹਾਡੇ ਬੰਦੇ ਘੱਟ ਮੱਥੇ ਲੱਗਦੇ ਹੋਣੇ ਆ, ਪਰ ਇਹਨਾਂ ਦਾ ਇਹ ਵਾਹੀ ਹਰ ਵੇਲੇ ਨਵੇਂ ਬੰਦੇ ਦੇ ਨਾਲ ਹਰ ਮਿੰਟ ਤੋਂ ਬਾਅਦ ਪੈਂਦਾ। ਤੇ ਇਹੋ ਜਿਹਾ ਕੰਮ ਫੇਰੀ ਵਾਲੇ ਬੰਦੇ ਫਨਕਾਰ ਤਾਂ ਹੁੰਦੇ ਆ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਤੇ ਅਸੀਂ ਇਹ ਸਾਡੇ ਕੋਲ ਆਏ, ਬੜੇ ਦਿਨਾਂ ਤੋਂ ਇਹ ਗੱਲ ਕਰਦੇ ਸੀ ਕਿ ਅਸੀਂ ਹੁਣ, ਮੈਂ ਸੋਚਿਆ ਵੀ ਇਹ ਜੇ ਇੱਦਾਂ ਇਹ ਵਾਪਸ ਚਲ ਗਏ, ਇਹ ਕਹਿਣਗੇ ਵੀ ਇਹ ਬੰਦੇ ਪਤਾ ਨਹੀਂ ਯਾਰ ਕਿੱਡੇ ਕੁ ਬਲਾਂ ਹੈਗੇ ਆ, ਵੀ ਮੇਰੀ ਗੱਲ ਹੀ ਨਹੀਂ ਸੁਣੀ ਹੈਗੀ। ਬਾਕੀ ਇਹਦੇ ਮੁਕੱਦਰ ਨਸੀਬ ਆ ਜੀ, ਅਸੀਂ ਇਹਨਾਂ ਨੂੰ ਇਹ ਗੱਲ ਕੀਤੀ ਆ ਵੀ ਤੁਸੀਂ ਆਪਣਾ ਕੋਈ TikTok ਅਕਾਊਂਟ ਬਣਾਓ, ਕੋਈ ਆਪਣਾ YouTube ਚੈਨਲ ਬਣਾਓ। ਸਾਡੇ ਕੋਲ ਜੋ ਕੁਝ ਹੋ ਸਕਿਆ, ਰਾਣਾ ਸਾਹਿਬ ਦੇ ਕੋਲ ਜੋ ਕੁਝ ਹੋ ਸਕਿਆ, ਜੋ ਕੁਝ ਸਾਡੇ ਕੋਲ ਹੈਗਾ, ਅਸੀਂ ਉਹਦੇ ਉੱਤੇ ਪੂਰੀ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਨਾਲ ਤਾਵਨ ਕਰਾਂਗੇ। ਪਰ ਅਸੀਂ ਇਹਨਾਂ ਨੂੰ ਵੀਡੀਓ ਦੇ ਵਿੱਚ ਲੈਣਾ ਵੀ ਇਹ ਚੰਗਾ ਸਮਝਿਆ ਵੀ ਇਹਨਾਂ ਨਾਲ ਇਹ ਗੱਲਬਾਤ ਕਰੀਏ, ਤੁਹਾਡੇ ਤੱਕ ਵੀ ਇਹ ਪਹੁੰਚਾਈਏ, ਤੇ ਤੁਸੀਂ ਵੀ ਦੱਸਿਓ ਵੀ ਵੀ ਤੁਹਾਨੂੰ ਇਸ ਬੰਦੇ ਦੇ ਵਿੱਚ ਕੀ ਨਜ਼ਰ ਆਉਂਦਾ। ਇਹ ਸ਼ੁਗਲੀ ਕਹਿੰਦੇ ਆ, ਮੈਂ ਸ਼ੁਗਲੀ ਵੀਡੀਓ ਵੀ ਬਣਾ ਸਕਦਾ, ਇਹ ਕਹਿੰਦੇ ਆ ਮੈਂ ਸੀਰੀਅਸ ਵੀਡੀਓ ਵੀ ਬਣਾ ਸਕਦਾ। ਇਹਨਾਂ ਦਾ ਕਹਿਣਾ ਇਹ ਹੈਗਾ ਕਿ ਮੈਂ ਇੰਟਰਵਿਊ ਵੀ ਕਰ ਸਕਦਾ, ਮੈਂ ਤਾਰੀਖ ਤੇ ਗੱਲ ਵੀ ਕਰ ਸਕਦਾ। ਤੇ ਹੁਣ ਰਾਣਾ ਸਾਹਿਬ ਹੀ ਇਹਨਾਂ ਦੀ ਕੋਈ ਦਿਮਾਗ ਦੀ ਦਹੀ ਕਰਨਗੇ ਵੀ ਇਹ ਕੀ ਕਰ ਸਕਦੇ ਆ, ਤੇ ਜੋ ਇਹ ਅੱਗੋਂ ਨਿਕਲਣ ਨਾ, ਉਹ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਫਨੀ ਵੀਡੀਓ ਬਣਾਉਣ ਸ਼ੁਗਲੀ, ਇਹ ਕੋਈ ਡਰਾਮੇ ਬਣਾਉਣ ਸੀਰੀਅਸ ਕਿਸਮ ਦੇ, ਜਾਂ ਇਹ ਇੰਟਰਵਿਊ ਕਰਨ। ਤੇ ਅਸੀਂ ਤਾਂ ਇਹ ਆ ਵੀਡੀਓ ਬਣਾ ਦੇਣੀ ਆ, ਤੇ ਅੱਗੇ ਕਹਿੰਦੇ ਆ ਵੀ ਤੇਰੇ ਭਾਗ ਲੱਛੀਏ। ਹੈ ਰਾਣਾ ਸਾਹਿਬ, ਇਹਨਾਂ ਨੂੰ ਕੋਈ ਪੁੱਛੋ ਦੱਸੋ, ਤੇ ਮਿਹਰਬਾਨੀ ਰਾਣਾ ਸਾਹਿਬ ਥੋੜਾ ਜਿਹਾ ਉੱਚੀ ਬੋਲਣਾ ਤੁਸੀਂ, ਠੀਕ ਆ, ਵੀ ਆਵਾਜ਼ ਉੱਥੇ ਤੱਕ ਪਹੁੰਚ ਜਾਵੇ। ਅੱਛਾ ਜੀ, ਉਹ ਨੰਬਰਦਾਰ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ, ਉਹ ਦੁਨੀਆ 'ਚ ਨਾ ਦੋ ਕਿਸਮ ਦੇ ਬੰਦੇ ਹੁੰਦੇ ਆ। ਇੱਕ
ਬੰਦੇ ਹੁੰਦੇ ਆ ਜਿਨ੍ਹਾਂ ਨੂੰ ਇਹ ਹੁੰਦਾ ਕਿ ਸਾਡੇ ਅੰਦਰ ਨਾ ਟੈਲੈਂਟ ਬਹੁਤ ਆ ਹੈ ਕਿ ਉਹ ਬਾਹਰ ਆਉਣ ਲਈ ਬੜਾ ਬੇਤਾਬ ਆ ਹਾਂਜੀ ਹੈ ਸਾਰੀ ਗੱਲ ਜੀ ਹਰ ਬੰਦੇ ਦੇ ਅੰਦਰ ਟੈਲੈਂਟ, ਲੇਕਿਨ ਉਹ ਟੈਲੈਂਟ ਕਿਸੇ ਦਾ ਨਿਕਲ ਜਾਂਦਾ, ਕਿਸੇ ਨੂੰ ਇਹੀ ਹੁੰਦਾ ਵਾ। ਕਈ ਵਾਰੀ ਹੁੰਦਾ ਨਾ ਜਿਸ ਤਰ੍ਹਾਂ ਤੇਲ ਲਈ ਕੋਈ ਖੂਹਾਂ ਪੱਟਦੇ ਆ, ਕਈ ਵਾਰੀ ਤੇਲ ਉੱਥੋਂ ਨਿਕਲਦਾ, ਕਈ ਵਾਰੀ ਤੇਲ ਨਹੀਂ ਨਿਕਲਦਾ। ਤੇ ਕੁਛ ਬੰਦੇ ਐਸੇ ਹੁੰਦੇ ਆ ਕਿ ਉਹ ਜਿਸ ਤਰ੍ਹਾਂ ਮੁਜੱਸਮੇ ਨਹੀਂ ਹੁੰਦੇ, ਮਾਈਕਲ ਐਂਜਲੋ ਨੇ ਕਿਹਾ ਸੀ ਵੀ ਮੁਜੱਸਮਾ ਤਾਂ ਪੱਥਰ 'ਚ ਸੁੱਤਾ ਹੁੰਦਾ, ਮੈਂ ਤਾਂ ਅਜ਼ਾਫੀ ਪੱਥਰ ਲਾ ਦਿੰਦਾ। ਹਾਂ ਕੀ ਬਾਤ ਹੈ। ਉਹ ਕਈ ਬੰਦੇ ਪੈਦਾਇਸ਼ੀ ਫਨਕਾਰ ਹੁੰਦੇ ਆ, ਉਹ ਪੈਂਦੀ ਨਹੀਂ, ਬਸ ਕਿਸੇ ਦੀ ਨਜ਼ਰ ਪੈਂਦੀ ਆ ਤੇ ਉਹਦੇ ਤੇ ਰੇਤ ਰੂਤ ਦੀ ਝਾੜਦਾ ਵਾ ਤੇ ਫਨਕਾਰ ਜਿਹੜਾ ਵਾ ਨਾ ਉਹ ਸਾਹਮਣੇ ਨਿਕਲ ਜਾਂਦਾ, ਰਾਹ ਚੱਲਦੀ ਤੇਲ ਨਿਕਲ ਜਾਂਦਾ ਹੈ। ਤੇ ਹੁਣ ਮੈਂ ਤਾਂ ਇੰਨਾ ਨਹੀਂ ਹੈ ਕਾਰੀਗਰ ਚੀਜ਼ਾਂ ਦੇ, ਉਹ ਜੇ ਮੈਂ ਤਾਂ ਭਾਈ ਹੁਣਾਂ ਨੂੰ ਉਹੀ ਗੱਲ ਕਰ ਰਿਹਾ ਸੀ ਵੀ ਮੈਂ ਕਿਹਾ ਵੀ ਮੇਰਾ ਤਾਂ ਫੀਲਡ ਹੈਗਾ ਵਾ ਕ੍ਰਿਕਟ ਤੇ ਐਨਾਲਿਸਿਸ ਦਾ ਹੈ। ਉਹ ਇਤਫਾਕਨ ਹੀ ਅਸੀਂ ਅੰਜਮ ਦੇ ਹੱਥੇ ਚੜ੍ਹ ਗਏ ਹੈ, ਤੇ ਉਹ ਜ਼ਿਮੀਂਦਾਰੇ ਦਾ ਤਾਂ ਸ਼ੌਕ ਹੀ ਸੀ ਤੇ ਉਹਦੇ ਕਰਕੇ ਜ਼ਿਮੀਂਦਾਰੇ ਵਾਲੀਆਂ ਵੀਡੀਓ ਜਿਹੜੀਆਂ ਵਾ ਨਾ ਉਹ ਗਈਆਂ। ਹੁਣ ਤੁਹਾਡੇ ਨਾਲ 10 ਸਾਲ ਪੁਰਾਣਾ ਤਾਲੁਕ ਆ, ਤੁਸੀਂ ਕਿਹਾ ਵੀ ਹੁਣ ਸਾਡਾ ਤਾਂ ਹੱਕ ਜ਼ਿਆਦਾ ਵਾ ਤੇ ਵਾਕਈ ਹੱਕ ਤੁਹਾਡਾ ਜ਼ਿਆਦਾ ਵਾ ਭਾਈ, ਜਿਹੜਾ ਵਾ ਤੁਹਾਡੇ ਨਾਲ ਜਿੰਨਾ ਪੁਰਾਣਾ ਤਾਲੁਕ, ਬਲਕਿ 10 ਸਾਲ ਦਾ ਤਾਂ ਸਾਡਾ ਤਾਲੁਕ ਆ, ਬਲਕਿ ਸਾਡੀ ਫੈਮਲੀਆਂ ਦਾ ਬਹੁਤ ਪੁਰਾਣਾ ਤਾਲੁਕ ਆ। ਹਾਂ ਰਿਸ਼ਤੇਦਾਰੀਆਂ ਸਾਰੇ, ਜਿਹੜਾ ਵਾ ਇਹਦੀ ਵਾਲਦਾ ਤੇ ਮੇਰੀ ਭੈਣ ਜਿਹੜੀਆਂ ਕਲਾਸ ਫੈਲੋ ਆ ਹੈ, ਬਹੁਤ ਗੂੜਾ ਤਾਲੁਕ ਉਹਨਾਂ ਦਾ। ਹਾਂ ਤੇ ਫਿਰ ਅੱਗੇ ਇਹਨਾਂ ਦੀ ਦਾਦੀ ਦਾ ਤੇ ਅੱਗੇ ਸਾਡੀ ਯਾਨੀ ਕਿ ਨਾਨੀ ਦਾ ਬਹੁਤ ਪੁਰਾਣੇ ਤਾਲੁਕਾਤ ਹੈ ਹਿੰਦੁਸਤਾਨ ਲਾਤ। ਹਾਂ ਸਾਰੇ। ਤੇ ਉਹ ਗੱਲ ਸੀ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਵੀ ਉਹ ਅਸੀਂ ਤਾਂ ਹੈ ਤਰਖਾਣ, ਵੀ ਸਾਡੇ ਕੋਲ ਕੋਈ ਲੱਕੜੀ ਲੈ ਆਵੇ ਤੇ ਅਸੀਂ ਮਾੜੀ ਚੰਗਾ ਨਾ ਉਹਦਾ ਕੋਈ ਪਾਵਾ ਬਣਾ ਦੇਾਂਗੇ। ਜੇ ਕੋਈ ਲੋਹਾ ਲੈ ਆਵੇ ਤੇ ਸਾਡੇ ਕੋਲ ਨਾ ਲੋਹਾ ਨਹੀਂ ਕੁੱਟਿਆ ਜਾਂਦਾ, ਨਹੀਂ ਕੁੱਟਿਆ ਹੈ। ਅਸੀਂ ਕਹਿ ਦਿੰਦੇ ਆ ਕਿ ਲੋਹਾਰ ਦੀ ਦੁਕਾਨ ਜਿਹੜੀ ਆ ਨਾ ਫਲਾਣੀ ਆ, ਤੇ ਜੇ ਫਿਰ ਵੀ ਤਸੱਲੀ ਨਾ ਹੋਵੇ ਤੇ ਫਿਰ ਕਹੀਦਾ ਭਾਈ ਲੈ ਆ। ਹੈ ਜਿਹੜਾ ਸਾਡੇ ਕੋਲ ਹੈ ਆ ਛਾਣੀ ਛੂਣੀ ਜੀ, ਇਹਦੇ ਨਾਲ ਲੋਹੇ ਨਾਲ ਜਿਹੜਾ ਉਹਨੂੰ ਭੰਨ ਤੋੜ ਕਰਦੇ ਆ। ਸਹੀ ਗੱਲ ਹੈ। ਤੇ ਹੁਣ ਭਾਈ ਹੁਣ ਦਾ ਨਾਲ ਕਰਦੇ ਆ। ਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਨਾ ਜੀ ਵੀ ਇਹ ਦੱਸਣ ਕੈਮਰੇ ਵਾਲੇ ਦੇਖ ਕੇ ਲੋਕਾਂ ਨੂੰ ਪਤਾ ਲੱਗੇ ਨਾ ਵੀ ਇਹਨਾਂ ਦੇ ਵਿੱਚ ਕੀ ਚੀਜ਼ ਹੈ। ਕੈਮਰੇ ਵਾਲੇ ਦੇਖ ਕੇ ਦੱਸੋ ਜੀ ਵੀ ਤੁਸੀਂ ਕੀ ਕਰ ਸਕਦੇ ਹੋ। ਸਭ ਤੋਂ ਪਹਿਲੇ ਮੇਰਾ ਪੂਰੀ ਦੁਨੀਆ ਨੂੰ ਜਿੱਥੇ ਜਿੱਥੇ ਵੀ ਲੋਕ ਬੈਠੇ ਆ ਮੇਰਾ ਅਸਲਾਮ ਅਲੈਕੁਮ, ਠੀਕ ਹੈ ਜੀ। ਉਸ ਤੋਂ ਬਾਅਦ ਰਾਣਾ ਸਾਹਿਬ ਹੋਰਾਂ ਦਾ ਮੈਂ ਬਹੁਤ ਮਸ਼ਕੂਰ ਹਾਂ ਔਰ ਸ਼ੁਕਰਗੁਜ਼ਾਰ ਹਾਂ, ਇਹਨਾਂ ਨੇ ਮੈਨੂੰ ਟਾਈਮ ਦਿੱਤਾ ਔਰ ਮੈਨੂੰ ਆਪਣੇ ਕੋਲ ਬੁਲਾਇਆ। ਮੈਂ ਇਹਨਾਂ ਨੂੰ ਆਪਣਾ ਅੰਦਰੂਨ ਮਾਮਲਾ ਦੱਸ ਦਿੱਤਾ ਵੀ ਮੈਂ ਇਹ ਕੰਮ ਕਰ ਸਕਦਾ। ਉਸ ਤੋਂ ਇਲਾਵਾ ਇਹਨਾਂ ਨੇ ਕਿਹਾ ਵੀ ਜੋ ਵੀ ਅਸੀਂ ਤੇਰੀ ਰਹਿਨੁਮਾਈ ਕਰ ਸਕਦੇ ਹੋ ਅਸੀਂ ਜ਼ਰੂਰ ਕਰਾਂਗੇ। ਤੁਸੀਂ ਉੱਥੇ ਦੱਸੋ ਨਾ ਵੀ ਤੁਸੀਂ ਕੀ ਕਰ ਸਕਦੇ। ਮੈਂ ਸੀਰੀਅਸ ਐਕਟਿੰਗ ਵੀ ਕਰ ਸਕਣਾ, ਮਜ਼ਾਹੀਆ ਵੀ ਕਰ ਸਕਣਾ, ਔਰ ਕਿਸੇ ਚੀਜ਼ ਦੀ ਕੋਈ ਮਸ਼ਹੂਰੀ ਕਰਨੀ ਹੋਵੇ ਮੈਂ ਤੁਹਾਨੂੰ ਉਹ ਵੀ ਕਰਕੇ ਦੇ ਸਕਦਾ। ਅੱਛਾ ਫਰਜ਼ ਕਰੋ ਆ ਮੋਬਾਈਲ ਦੀ ਮਸ਼ਹੂਰੀ, ਇਹਦੀ ਮਸ਼ਹੂਰੀ ਕਰਨੀ। ਹਾਂਜੀ ਇਹ ਕਿਸ ਕੰਪਨੀ ਦਾ ਜਨਾਬ? ਇਹ ਹੈਗਾ ਜੀ ਇਨਫਿਨੈਕਸ ਦਾ। ਇਨਫਿਨੈਕਸ। ਨਾਜ਼ਰੀਨ ਮੁਹਤਰਮ, ਅੱਜ ਮੇਰੇ ਕੋਲ ਇਨਫਿਨੈਕਸ ਕੰਪਨੀ ਦੀ ਤਰਫ ਇੱਕ ਮੋਬਾਈਲ ਹੈ। ਮੈਂ ਇਹਦੀ ਪਬਲਿਸਿਟੀ ਕਰਨੀ, ਲੋਕਾਂ ਨੂੰ ਦੱਸਣਾ ਵੀ ਇਹਦੇ ਕੀ ਫਾਇਦੇ ਨੇ ਔਰ ਕਿੰਨੇ ਕੁ ਪੈਸਿਆਂ 'ਚ ਤੁਹਾਨੂੰ ਇਹ ਮਿਲ ਸਕਦਾ। ਤੇ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਸਤੇ ਤੋਂ ਸਸਤਾ ਲੈ ਸਕੀਏ। ਇਨਫਿਨੈਕਸ ਮੋਬਾਈਲ ਕੁਆਲਿਟੀ 'ਚ ਬਹੁਤ ਅੱਛਾ ਹੈ ਔਰ ਉਸ ਤੋਂ ਇਲਾਵਾ ਇਹ ਰਿਜ਼ਲਟ ਬਹੁਤ ਅੱਛਾ ਦਿੰਦਾ ਔਰ ਉਸ ਤੋਂ ਇਲਾਵਾ ਮਾੜੀ ਮੋਟੀ ਸੱਟ ਵੀ ਬਰਦਾਸ਼ਤ ਕਰ ਜਾਂਦਾ। ਇਹਨੂੰ ਕਿਸੇ ਕਿਸਮ ਦੀ ਜ਼ਰਬ ਆਸਾਨੀ ਨਾਲ ਨਹੀਂ ਆਉਂਦੀ। ਉਸ ਤੋਂ ਇਲਾਵਾ ਤੁਸੀਂ ਆਪਣੀ ਕੋਈ ਚੀਜ਼ ਬਣਾਉਣਾ ਚਾਹੋ, ਵੀਡੀਓ ਵਗੈਰਾ ਜਾਂ ਮਤਲਬ ਕੋਈ ਖੁਸ਼ੀ ਦਾ ਲਮਹਾਤ ਤੁਸੀਂ ਇਹਦੇ ਸਟੋਰ ਕਰਨਾ ਚਾਹੋ ਉਹ ਵੀ ਸਹੂਲਤ ਮੌਜੂਦ ਹੈ। ਔਰ ਉਸ ਤੋਂ ਇਲਾਵਾ ਕੰਪਨੀ ਦਾ ਇਹ ਵੀ ਫਖਰ ਹੈ ਕਿ ਵੀ ਜਦੋਂ ਤੱਕ ਵੀ ਇਹ ਮੋਬਾਈਲ ਵਰਤੋ ਇਹ ਅੱਲਾ ਦੇ ਹੁਕਮ ਨਾਲ 100% ਸੈੱਟ ਚੱਲੇਗਾ। ਕੰਪਨੀ ਦਾ ਕਹਿਣਾ ਹੈ 100% ਚੱਲੇਗਾ। ਔਰ ਉਸ ਤੋਂ ਇਲਾਵਾ ਅਗਰ ਪੁਰਾਣਾ ਹੋ ਵੀ ਜਾਵੇ ਇਹ ਅੱਧੀ ਕੀਮਤ ਤੇ ਦੁਬਾਰਾ ਫੇਰ ਵੀ ਠੀਕ ਹੈ ਜੀ। ਇਸ ਤੋਂ ਇਲਾਵਾ ਤੁਸੀਂ ਹੋਰ ਖਰੀਦਣਾ ਹੋਵੇ ਇਨਫਿਨਿਕਸ ਦਾ ਮੋਬਾਈਲ ਨੈਕਸਟ ਟਾਈਮ ਖਰੀਦ ਸਕਦੇ ਹੋ। ਅੱਛਾ ਜੀ, ਇਹ ਤਾਂ ਹੁਣ ਤੁਸੀਂ ਦੇਖ ਲਿਆ ਇਹਨਾਂ ਦਾ ਮਾਰਕੀਟਿੰਗ ਦਾ ਟੈਲੈਂਟ। ਹੁਣ ਇਹ ਹਿਸਟਰੀ ਤੇ ਵੀ ਇਹ ਗੱਲ ਅਸੀਂ ਇਹਨਾਂ ਕੋਲ ਗੱਲ ਪਹਿਲੇ ਕਬੂਲੇ ਦੀ ਛਿੜ ਰਹੀ ਸੀ। ਅਸੀਂ ਇਹਨਾਂ ਕੋਲ ਪੁੱਛਦੇ ਹਾਂ ਵੀ ਇਹ ਕਬੂਲਾ ਜਿਹੜਾ ਸ਼ਹਿਰ ਆ ਇਹ ਕਿਉਂ ਮਸ਼ਹੂਰ ਆ ਤੇ ਇਸ ਦੀ ਕੀ ਤਾਰੀਖ ਆ। ਦੇਖੋ ਜੀ, ਜਿਤਨੀ ਸਾਡੀ ਉਮਰ ਹੈ ਉਹਦੇ ਲਿਹਾਜ਼ ਨਾਲ ਜੋ ਅਸੀਂ ਸੁਣਿਆ ਜਾਂ ਜੋ ਜਾ ਕੇ ਪ੍ਰੈਕਟੀਕਲ ਦੇਖਿਆ ਉਹ ਤੁਹਾਨੂੰ ਅਸੀਂ ਦੱਸ ਸਕਦੇ।
ਕਬੂਲਾ ਇਸ ਗੱਲ ਤੋਂ ਜ਼ਿਆਦਾ ਮਸ਼ਹੂਰ ਹੈ ਹੂੰ ਕਿ ਰਾਜਾ ਅਦਲੀ ਹਾਂ ਇਹ ਸ਼ਹਿਰ ਤੇ ਸੁਲਤਾਨ ਹੈ। ਅੱਛਾ ਉਸ ਜ਼ਮਾਨੇ ਦੇ ਵਿੱਚ ਹੀਰ ਤੇ ਰਾਂਝਾ ਹੂੰ ਇਹ ਜਿਸ ਵੇਲੇ ਆਪਣੀ ਮੁਹੱਬਤ ਦੇ ਵਿੱਚ ਨਿਕਲ ਕੇ ਚਲੇ ਗਏ ਸੀ ਹੂੰ ਤੇ ਰਾਜਾ ਅਦਲੀ ਦੀ ਫੌਜ ਨੇ ਇਹਨਾਂ ਨੂੰ ਕੈਦ ਕਰ ਲਿਆ ਸੀ। ਅੱਛਾ ਜਿਸ ਵੇਲੇ ਕੈਦ ਹੋ ਗਏ ਹੂੰ ਤੇ ਪਿੱਛੇ ਵਾਰਸਾਂ ਨੂੰ ਪਤਾ ਲੱਗਿਆ ਖੇੜਿਆਂ ਨੂੰ, ਹੂੰ ਉਹ ਖੇੜੇ ਵੀ ਆ ਗਏ। ਹੂੰ ਜਿਸ ਵੇਲੇ ਖੇੜੇ ਪਹੁੰਚੇ ਰਾਜਾ ਅਦਲੀ ਦੇ ਅੱਗੇ ਦੁਹਾਈ ਕੀਤੀ ਹੂੰ ਕਿ ਅਦਲੀ ਦੁਹਾਈ ਦੁਹਾਈ ਹੂੰ ਅਦਲੀ ਦੁਹਾਈ। ਹੂੰ ਉਹਨੇ ਪੁੱਛਿਆ ਵੀ ਕੀ ਮੁਸੀਬਤ ਆ ਤੁਹਾਨੂੰ, ਤੁਸੀਂ ਦੱਸੋ। ਹੂੰ ਮੈਂ ਅਦਲੀ ਹਾਂ, ਹੂੰ। ਤੁਹਾਡਾ ਆਦਲ ਕਰਾਂਗਾ। ਹਾਂ ਜਿਸ ਵੇਲੇ ਅਦਲੀ ਦੇ ਕੋਲ ਪਹੁੰਚ ਗਏ ਤੇ ਅਦਲੀ ਨੇ ਪੁੱਛਿਆ ਵੀ ਅਸਲ ਮਾਮਲਾ ਦੱਸੋ। ਉਹਨੇ ਕਿਹਾ ਜੀ ਇੱਥੇ ਆ ਜਿਹੜਾ ਇੱਕ ਬੰਦਾ ਫਿਰਦਾ ਰਾਂਝਾ ਬਣਿਆ, ਹੂੰ ਉਹ ਸਾਡੀ ਘਰ ਦੀ ਬੀਵੀ ਕੱਢ ਕੇ ਲੈ ਗਿਆ, ਅੱਛਾ ਸਾਡੀ ਹੀਰ ਲੈ ਆਇਆ। ਹੂੰ ਉਹ ਜਿਸ ਵੇਲੇ ਬਾਦਸ਼ਾਹ ਕੋਲ ਗਏ, ਹੂੰ ਬਾਦਸ਼ਾਹ ਰਾਂਝੇ ਦੇ ਕੋਲ ਗਿਆ, ਜਾ ਕੇ ਦੇਖਿਆ, ਉਹਨੇ ਕਿਹਾ ਵੀ ਵਾਕਈ ਬੀਵੀ ਕੱਢ ਕੇ ਲੈ ਕੇ ਆਇਆ। ਹੂੰ। ਉਹਨੇ ਕਿਹਾ ਫੜ ਕੇ ਇਹਨੂੰ ਕੈਦ ਕਰ। ਹੂੰ ਜਿਸ ਵੇਲੇ ਕੈਦ ਕਰ ਦਿੱਤਾ, ਰਾਂਝੇ ਨੇ ਬੜੀਆਂ ਮਿੰਨਤਾਂ ਕੀਤੀਆਂ ਵੀ ਅਸੀਂ ਉਹ ਲੋਕ ਨਹੀਂ, ਅਸੀਂ ਸੁੱਚੇ ਲੋਕ ਹਾਂ, ਹੂੰ। ਸਾਨੂੰ ਤੁਸੀਂ ਜਾਣ ਦਿਓ। ਉਹਨੇ ਕਿਹਾ ਨਹੀਂ, ਤੂੰ ਸ਼ਾਦੀशुदा ਔਰਤ ਕੱਢ ਕੇ ਲੈ ਕੇ ਆਇਆ, ਲਿਹਾਜ਼ਾ ਤੈਨੂੰ ਕੈਦ ਕੀਤਾ ਜਾ। ਹੂੰ ਉਸ ਵੇਲੇ ਫਿਰ ਰਾਂਝਾ ਸਾਹਿਬ ਤੈਸ਼ ਆਏ ਔਰ ਆਪਣੇ ਰੱਬੇ ਜਲੀਲ ਦੇ ਅੱਗੇ ਝੁਕ ਗਏ। ਹੂੰ ਉਹਨਾਂ ਨੇ ਕਿਹਾ ਅੱਲਾਹ ਪਾਕ ਮੇਰੇ ਨਾਲ ਜ਼ੁਲਮ ਹੋ ਰਿਹਾ। ਹੂੰ ਕੀ ਖਿਆਲ ਹੈ ਆਸ਼ਕਾਂ ਨਾਲ ਜ਼ੁਲਮ ਹੋਵੇਗਾ? ਹੂੰ ਆਸ਼ਕਾਂ ਨਾਲ ਜ਼ੁਲਮ ਹੋਵੇਗਾ? ਹੂੰ ਤੇ ਇਹ ਗੱਲ ਕਹਿਣ ਦੀ ਦੇਰ ਸੀ ਤੇ ਰਾਂਝੇ ਸਾਹਿਬ ਦੀ ਦੁਆ ਕਬੂਲ ਹੋ ਗਈ ਹੂੰ ਤੇ ਸ਼ਹਿਰ ਦੇ ਵਿੱਚ ਅੱਗ ਲੱਗ ਗਈ। ਅੱਛਾ ਅੱਛਾ ਜਿਸ ਵੇਲੇ ਸ਼ਹਿਰ ਦੇ ਵਿੱਚ ਅੱਗ ਲੱਗ ਗਈ ਹੂੰ ਤੇ ਖਬਰ ਅਦਲੀ ਬਾਦਸ਼ਾਹ ਤੱਕ ਵੀ ਪਹੁੰਚੀ। ਹੂੰ ਅਦਲੀ ਬਾਦਸ਼ਾਹ ਆਇਆ, ਹੂੰ। ਆ ਕੇ ਹੱਥ ਬੰਨ ਕੇ ਹੂੰ ਉਹਨੇ ਕਿਹਾ ਵਾਕਈ ਤੂੰ ਸੱਚਾ ਆਸ਼ਿਕ ਆ, ਹੂੰ ਸਾਨੂੰ ਤੇਰੇ ਮਕਾਮ ਦਾ ਨਹੀਂ ਸੀ ਪਤਾ, ਹੂੰ ਮੈਂ ਤੇਰੇ ਨਾਲ ਇਨਸਾਫ ਕਰਾਂਗਾ। ਹੂੰ ਜਿਸ ਵੇਲੇ ਖੇੜਿਆਂ ਨੂੰ ਵੀ ਬੁਲਾਇਆ ਗਿਆ, ਆਓ ਇੱਧਰ, ਹੂੰ ਮੇਰੇ ਹੱਥੋਂ ਤੁਸੀਂ ਅੱਜ ਬੇਗੁਨਾਹ ਮਰਵਾਉਣ ਲੱਗੇ ਸੀ। ਹੂੰ ਇਹ ਔਰਤ ਹਕੀਕੀ ਤੌਰ ਤੇ, ਹੂੰ ਅਦਲੀ ਤੌਰ ਤੇ ਤੁਹਾਡੇ ਨਾਲ ਨਹੀਂ, ਹੂੰ ਇਹ ਰਾਂਝੇ ਦੀ ਆ, ਇਹ ਰਾਂਝੇ ਨਾਲ ਜਾਣ ਦੀ ਇਜਾਜ਼ਤ ਮੈਂ ਖੁਦ ਦੇ ਦਿੱਤੀ। ਤੇ ਇਸ ਵਾਸਤੇ ਉਹਨਾਂ ਨੇ ਰਾਂਝੇ ਨੂੰ ਦੇ ਦਿੱਤੀ। ਲੇਕਿਨ ਫਿਰ ਵੀ ਰਾਂਝੇ ਦੇ ਨਾਲ ਧੋਖਾ ਹੋਇਆ। ਹੂੰ ਜਿਸ ਵੇਲੇ ਸ਼ਾਦੀ ਦੀ ਤਿਆਰੀ ਕਰਨ ਲੱਗੇ ਤੇ ਕਿਸੇ ਸ਼ਰੀਕ ਨੇ ਵਿੱਚ ਉੱਠ ਕੇ ਹੀਰ ਨੂੰ ਜ਼ਹਿਰ ਦੇ ਦਿੱਤਾ। ਅੱਛਾ ਟੋਲੀ ਜਿਸ ਵੇਲੇ ਰਾਂਝਾ ਲੈ ਕੇ ਪਹੁੰਚਿਆ, ਹੂੰ ਉਸ ਵੇਲੇ ਅੱਗੋਂ ਖਬਰ ਮਿਲ ਗਈ ਕਿ ਰਾਂਝਿਆ ਜਿਹਦੇ ਖਾਤਰ ਤੂੰ ਆਇਆ ਉਹ ਤੇ ਤੁਰ ਗਈ ਹੈ। ਹੂੰ ਜਾ ਕੇ ਜਿਸ ਵੇਲੇ ਦੇਖਿਆ, ਉੱਤੇ ਮੂੰਹ ਕਰਕੇ ਕਹਿਣ ਲੱਗਾ ਕਿ ਰੱਬਾ ਮੇਰਾ ਇਸ਼ਕ ਵੀ ਕਬੂਲ ਨਹੀਂ ਸੀ। ਹੂੰ ਐਨੀ ਗੱਲ ਕਹਿ ਕੇ ਆਪ ਵੀ ਹੀਰ ਦੇ ਨਾਲ ਹੀ ਡਿੱਗ ਗਿਆ। ਇਹ ਦੋਨੋਂ ਆਸ਼ਿਕ ਬਗੈਰ ਗੁਨਾਹ ਕੀਤੇ ਅੱਲਾਹ ਪਾਕ ਦੀ ਬਾਰਗਾਹ ਚ ਪਿੱਛੇ ਰਹਿ ਗਿਆ ਕਬੂਲਾ ਸ਼ਹਿਰ ਤੇ ਖੇੜੇ, ਉਹ ਧੱਕੇ ਖਾਂਦੇ ਨੇ। ਇਹ ਰਾਂਝਾ ਇਸ ਤਰ੍ਹਾਂ ਮੁਕੰਮਲ ਹੋ ਤੇ ਗਿਆ। ਹੁਣ ਵੀ ਉੱਥੇ ਕੋਈ ਹਾਂ, ਅੱਗ ਜਿਸ ਟਾਈਮ ਬੜੀ ਬਾਦਸ਼ਾਹ ਨੇ ਹੱਥ ਜੋੜੇ ਹੂੰ ਕਿ ਵੀ ਆ ਸ਼ਹਿਰ ਮੇਰਾ ਗਰਕ ਹੋ ਜਾਏਗਾ, ਕੁਛ ਰਹਿਮ ਕਰੋ। ਹੂੰ आपने कहा जी अगर ठीक हो गए तुसी, ਤੁਹਾਡੀ ਗੱਲ ਸਮਝ ਆ ਗਈ ਹੈ ਤੇ ਜਾਓ, ਅੱਗ ਬਲੇਗੀ ਜ਼ਰੂਰ ਕਿਆਮਤ ਤੱਕ, ਲੇਕਿਨ ਤੁਹਾਡਾ ਨੁਕਸਾਨ ਨਹੀਂ ਕਰੇਗੀ। ਉਹ ਅੱਗ ਅੱਜ ਵੀ ਬਲਦੀ ਹੈ, ਧੂਆਂ ਥਾਂ ਥਾਂ ਤੇ ਅੱਜ ਵੀ ਨਿਕਲਦਾ, ਲੇਕਿਨ ਉਹ ਨੁਕਸਾਨ ਨਹੀਂ ਕਰਦਾ। ਇਹ ਰਾਂਝੇ ਦੀ ਦੁਆ ਦੀ ਕਰਾਮਾਤ ਇਹ ਬਿਲਕੁਲ ਇਸੇ ਤਰ੍ਹਾਂ ਹੀ ਹੈ। ਕਬੂਲਾ ਸ਼ਹਿਰ ਉਚਾਈ ਤੇ ਆਬਾਦ ਹੈ। ਸੁਣਨ ਦੇ ਵਿੱਚ ਇਹ ਆਇਆ ਕਿ ਕਬੂਲਾ ਸ਼ਹਿਰ ਗਰਕ ਵੀ ਹੋਇਆ। ਅੱਛਾ, ਕਿੰਨੀ ਦਫਾ? ਜਿੱਥੇ ਪਾਕ ਹਸਤੀਆਂ ਵੀ ਇੱਕ ਦਫਾ ਯਕੀਨਨ ਗਰਕ ਹੋਇਆ, ਉੱਥੇ ਹਸਤੀਆਂ ਵੀ ਮੌਜੂਦ ਨੇ ਜਿਨ੍ਹਾਂ ਨੂੰ ਬਾਬਾ ਮੋਹਸਨ ਸ਼ਾਹ ਕਮਾਲ ਕਿਹਾ ਜਾਂਦਾ। ਉਹਨਾਂ ਦਾ ਦਰਬਾਰ ਅੱਜ ਵੀ ਮੌਜੂਦ ਹੈ। ਇੱਕ ਬਾਬਾ ਜੀ ਉਹਨਾਂ ਦੇ ਸ਼ਰੀਕ ਯਾਨੀ ਕਿ ਰਿਸ਼ਤੇਦਾਰ ਬਾਬਾ ਜੀਵਨ ਸ਼ਾਹ, ਉਹਨਾਂ ਦਾ ਦਰਬਾਰ ਵੀ ਉੱਥੇ ਹੈ। ਠੀਕ ਹੈ ਜੀ। ਉਸ ਤੋਂ ਇਲਾਵਾ ਸ਼ਹਿਰ ਦੀ ਖੂਬਸੂਰਤੀ ਦੇ ਬਾਰੇ ਹੁਣ ਜਿਹੜਾ ਮੁਕੰਮਲ ਸਾਡੀ ਹਕੂਮਤ ਪਾਕਿਸਤਾਨ ਨੇ, ਸਾਡੇ ਮਾਇਆ ਨਾਜ਼ ਸਿਆਸਤਦਾਨਾਂ ਨੇ ਗ੍ਰਾਂਟਾਂ ਮਨਜ਼ੂਰ ਕਰਕੇ ਹਰ ਤਰੀਕੇ ਨਾਲ ਉਹ ਸ਼ਹਿਰ ਨੂੰ ਬਾਈਪਾਸ ਦਿੱਤਾ। ਪਹਿਲੇ ਇੱਕ ਬਾਜ਼ਾਰ ਸੀ, ਹੁਣ ਮਾਸ਼ਾਅੱਲਾ ਕਈ ਬਾਜ਼ਾਰ ਹੋ ਗਏ। ਉਥੋਂ ਦੀ ਆਵਾਮ ਵੀ ਖੁਸ਼ਹਾਲ ਹੈ, ਉਹ ਕਬੂਲਾ ਸਾਰਾ ਸ਼ਹਿਰ ਖੁਸ਼ਹਾਲ ਹੈ। ਅੱਛਾ, ਇਹ ਦੱਸੋ ਕਿ ਤੁਹਾਨੂੰ ਇਹ ਐਕਟਿੰਗ ਦਾ ਸ਼ੌਕ ਜਿਹੜਾ ਵਾ ਕਦੋਂ ਤੋਂ ਆ? ਮੇਰਾ ਬਚਪਨ। ਐਕਟਿੰਗ ਵਾਲਾ ਸਵਾਲ ਬਾਅਦ ਵਿੱਚ ਕਰਦੇ ਆ, ਪਹਿਲਾਂ ਦੱਸੋ ਉਹਨੂੰ ਕਬੂਲਾ ਕਿਉਂ ਕਹਿੰਦੇ? ਕਬੂਲਾ ਉਹਨੂੰ ਇਸ ਤੋਂ ਕਿਹਾ ਜਾਂਦਾ, ਮੈਂ ਮੇਨ ਗੱਲ ਹੀ ਕਰਨਾ, ਜਦੋਂ ਸਾਰੀਆਂ ਦੁਨੀਆ ਨੇ ਕਬੂਲ ਕਰ ਲਿਆ ਉਹ ਕਬੂਲਾ।
ਅਸਲ ਦੇ ਵਿੱਚ ਨਾ ਜੀ ਜਿਹੜਾ ਕਬੂਲਾ ਸ਼ਹਿਰ ਆ ਨਾ ਜੀ ਜੀ ਇਹ ਮਕਬੂਲ ਤੋਂ ਹੈਗਾ ਆ ਮਕਬੂਲ ਗਵਰਨਰ ਠੀਕ ਸੀ ਹੈ, ਉੱਥੇ ਉੱਥੇ ਦੇ ਗਵਰਨਰ ਸੀਗੇ ਮਕਬੂਲ। ਚਲੋ ਬਾਕੀ ਮਾਲੂਮਾਤ ਤੁਸੀਂ ਇਹ ਫਿਰ ਮਕਬੂਲ ਤੋਂ ਇਹ ਮਕਬੂਲ ਤੋਂ ਹੌਲੀ ਹੌਲੀ ਨਾ ਜੀ ਇਹ ਪਹਿਲਾਂ ਕਬੂਲ ਤੇ ਗੱਲ ਆਈ ਆ, ਮਕਬੂਲਾ ਆਇਆ ਮਕਬੂਲਾ ਆਇਆ, ਫਿਰ ਹੌਲੀ ਹੌਲੀ ਵੀ ਜਿਵੇਂ ਸ਼ਕਲ ਵਿਗੜਦੀ ਜਾਂਦੀ ਆ ਨਾ ਜੀ, ਜਿੱਦਾਂ ਜਿੱਦਾਂ ਵੇਲਾ ਲੰਘਦਾ ਜਾਂਦਾ ਉਹ ਹੁਣ ਜੀ ਕਬੂਲਾ ਸ਼ਹਿਰ ਹੋ ਗਿਆ। ਤੇ ਇਹ ਤਕਰੀਬਨ ਜੀ 2000 ਸਾਲ ਪੁਰਾਣਾ ਜਿਹੜਾ ਨਾ ਇਹ ਸ਼ਹਿਰ ਹੈਗਾ। ਔਰ ਨਵੀਂ ਮਾਲੂਮਾਤ ਕਿਸੇ ਜ਼ਮਾਨੇ ਦੇ ਵਿੱਚ ਦਰਿਆ ਸਤਲੁਜ ਇਸ ਕਬੂਲੇ ਦੇ ਸ਼ਹਿਰ ਦੇ ਨਾਲੋਂ ਖਹਿ ਕੇ ਲੰਘਦਾ ਸੀ। ਪੁਰਾਣੀ ਗੁਜ਼ਰ ਪੁਰਾਣੀ ਗੁਜ਼ਰਗਾ ਦਰਿਆ ਸਤਲੁਜ ਦੀ ਕਬੂਲਾ ਸ਼ਹਿਰ ਦੇ ਨਾਲੋਂ ਖਹਿ ਕੇ ਲੰਘਦਾ। ਉੱਥੇ ਇੱਕ ਕੂਆ ਅੱਜ ਵੀ ਖੜਾ ਹੈ, ਯਾਨੀ ਓਪਨ ਖੂਆ ਹੈ, ਉਹ ਜ਼ਮੀਨਦੋਜ਼ ਨਹੀਂ ਹੈ, ਜਿਹਦੇ ਵਿੱਚ ਰਾਜੇ ਅਦਲੀ ਨੇ ਇੱਕ ਲੜਕੀ ਕੈਦ ਕੀਤੀ ਸੀ ਜਿਹਦਾ ਨਾਮ ਰਾਣੀ ਮਹਿਕਦਾ ਸੀ। ਰਾਣੀ ਮਹਿਕਦਾ, ਰਾਣੀ ਮਹਿਕਦਾ, ਠੀਕ ਹੈ। ਉਹਦੇ ਫਰਿਆਦ ਉਸ ਜ਼ਮਾਨੇ ਦਾ ਇੱਕ ਰਾਜਾ ਨਰ ਸੁਲਤਾਨ ਹੋਇਆ ਜਿਹਦੀਆਂ 52 ਗੜ੍ਹਾਂ ਦਾ ਸਰਦਾਰ, 52 ਗੜ੍ਹਾਂ ਦਾ ਸਰਦਾਰ, ਉਹਦੇ ਕੋਲ ਖੱਤ ਪਹੁੰਚਿਆ ਕਿ ਖੁਦਾ ਰਾ ਮੈਨੂੰ ਇਸ ਦੀ ਕੈਦ ਤੋਂ ਛੁਡਾ, ਰਾਜੇ ਅਦਲੀ ਦੀ ਕੈਦ ਚੋਂ ਛੁਡਾ। ਰਾਜਾ ਨਰ ਸੁਲਤਾਨ ਦਾ ਇੱਕ ਦੋਸਤ ਸੀ ਜਾਨੀ ਚੋਰ, ਉਸ ਨੂੰ ਬੁਲਾਇਆ ਗਿਆ ਕਿ ਐ ਜਾਨੀ ਫਲਾਣੀ ਜਗ੍ਹਾ ਤੇ ਮੈਂ ਤੇਰੀ ਜਾਨ ਬਚਾਈ ਸੀ, ਦੱਸ ਮੇਰੇ ਲਈ ਕੀ ਕਰ। ਜਾਨੀ ਨੇ ਕਿਹਾ ਰਾਜਾ ਸਾਹਿਬ ਤੁਸੀਂ ਮੇਰੀ ਜਾਨ ਬਚਾਈ, ਖੁਦਾ ਤੋਂ ਬਾਅਦ ਇਹ ਜਾਨ ਤੇਰੀ, ਜਿੱਥੇ ਮਰਜ਼ੀ ਵਕਤ ਜਾਨ ਦੇਣ ਦਾ ਵੇਲਾ ਆਇਆ ਤਾਂ ਵੀ ਜਾਨੀ ਤੇਰੇ ਨਾਲ ਹੈ, ਤੇ ਜਾਨ ਦੇਣ ਦਾ ਵੇਲਾ ਆਇਆ ਤੇ ਜਾਂ ਵੀ ਜਾਨੀ ਤੇਰੇ ਨਾਲ ਹੈ, ਤਾਂ ਵੀ ਜਾਨੀ ਤੇਰੇ ਨਾਲ ਹੈ, ਹੁਕਮ ਕਰ। ਉਹਨੇ ਕਿਹਾ ਕਬੂਲੇ ਸ਼ਹਿਰ ਦੇ ਵਿੱਚ ਰਾਜੇ ਅਦਲੀ ਨੇ ਲੜਕੀ ਕੈਦ ਕੀਤੀ, ਤੂੰ ਮੈਨੂੰ ਉਹ ਲਿਆ ਦੇਵੇਂ ਤੇ ਮੈਂ ਬਚਣਾ, ਨਹੀਂ ਤਾਂ ਮੈਂ ਮਾਰਨਾ, ਮੈਂ ਉਹਦੇ ਨਾਲ ਵਿਆਹ ਕਰ। ਜਾਨੀ ਫਿਰ ਗਿਆ, ਜਿਸ ਵੇਲੇ ਗਿਆ ਪ੍ਰੋਗਰਾਮ ਬਣਾਇਆ ਵੀ ਹੁਣ ਮੈਂ ਲਿਆਵਾਂ ਕੱਢ ਕੇ। ਉਸ ਵੇਲੇ ਫਿਰ ਉਹਦਾ ਇੱਕ ਭਾਣਜਾ ਸੀ, ਉਹਦਾ ਨਾਮ ਸੀ ਸਤਾਨੀ ਚੋਰ। ਸਤਾਨੀ ਚੋਰ, ਸਤਾਨੀ ਚੋਰ, ਚੋਰ ਦਾ ਭਾਣਜਾ। ਉਹਨੇ ਪੁੱਛਿਆ ਮਾਮੂ ਜੀ ਕਿਸ ਤਰ੍ਹਾਂ ਆਏ ਹੋ? ਉਹਨੇ ਕਿਹਾ ਗੱਲ ਇਹ ਹੈਗੀ ਆ, ਕੰਮ ਚੰਗੇ ਤੇਰੇ ਵੀ ਕੋ ਨਹੀਂ ਤੇ ਕੰਮ ਚੰਗੇ ਮੇਰੇ ਵੀ ਕੋਈ, ਠੀਕ ਹੈ। ਬਾਦਸ਼ਾਹ ਰਾਜਾ ਨੇ ਆਪਾਂ ਨੂੰ ਇੱਕ ਮੁਹਿੰਮ ਪਾਤੀ, ਉਹ ਪੂਰੀ ਕਰਕੇ ਆਣੀ। ਉਹਨੇ ਕਿਹਾ ਵੀ ਕਿਹੜੀ ਮੁਹਿੰਮ ਪਾਤੀ? ਉਹਨੇ ਕਿਹਾ ਇਸ ਤਰ੍ਹਾਂ ਕਬੂਲੇ ਸ਼ਹਿਰ ਦੇ ਕੈਦਖਾਨੇ ਦੇ ਵਿੱਚ ਕਰਾਣੀ, ਉਹਨੂੰ ਕੱਢ ਕੇ ਲਿਆਉਣਾ। ਉਹਨੇ ਕਿਹਾ ਮਾਮੂ ਜੀ ਇਹ ਤਾਂ ਗੱਲ ਹੀ ਕੋਈ ਨਹੀਂ, ਮੈਂ ਇਕੱਲਾ ਚਲਾ ਜਾਣਾ। ਉਹਨੇ ਕਿਹਾ ਨਾ 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 ਤੂੰ ਨਹੀਂ ਆਣਾ, ਨਾ ਨਾਲ ਜਾਵਾਂਗਾ ਤੇਰੇ, ਵੀ ਨਾਲ ਜਾਵਾਂਗਾ। ਠੀਕ ਹੈ ਚੱਲੋ। ਦਰਿਆ ਠਿੱਲ ਕੇ ਜਨਾਬ ਕਬੂਲੇ ਸ਼ਹਿਰ ਦੇ ਵਿੱਚ ਪਹੁੰਚ ਗਏ। ਕਿੱਥੇ ਜਾ ਕੇ ਪਹੁੰਚਦੇ ਆ? ਜਿੱਥੇ ਰਾਣੀ ਮਹਿਕਦਾ ਦੇ ਕੈਦਖਾਨੇ ਦੇ ਨਾਲ ਬਾਗ ਸੀ, ਲੇਡੀਜ਼ ਬਾਗ ਜਿਹਨੂੰ ਬਾਦਸ਼ਾਹਜ਼ਾਦੀਆਂ ਆਪਣੀਆਂ ਸਹੇਲੀਆਂ ਨਾਲ ਉਸ ਜ਼ਮਾਨੇ ਦੇ ਵਿੱਚ ਫਿਰਦੀਆਂ ਹੁੰਦੀਆਂ ਸਨ ਵੀ ਚਲੋ ਸੈਰ ਕਰਕੇ ਆਈਏ। ਮਹੀਨੇ ਬਾਅਦ ਨਿਕਲਣਾ, ਹਫ਼ਤੇ ਬਾਅਦ ਨਿਕਲਣਾ ਤੇ ਜਾ ਕੇ ਉੱਥੇ ਬਾਗ 'ਚ ਫਲ ਵੀ ਖਾਣੇ, ਸੈਰ ਵੀ ਕਰਨੇ। ਜਾਨੀ ਚੋਰ ਉੱਥੇ ਚਲਾ ਗਿਆ। ਅੱਛਾ, ਉੱਥੇ ਜਾ ਕੇ ਡੇਰਾ ਲਾਤਾ। ਫਿਰਦਿਆਂ ਟੁਰਦਿਆਂ ਮਾਲਣ ਆਈ ਫੁੱਲ ਤੋੜ, ਕਿਉਂ ਉਸਨੇ ਹਾਰ ਬਣਾ ਕੇ ਰਾਣੀ ਮਹਿਕਦਾ ਵਾਸਤੇ ਵੀ ਔਰ ਰਾਜੇ ਅਦਲੀ ਦੇ ਘਰ ਵੀ ਰਾਣੀਆਂ ਵਾਸਤੇ ਲਿਜਾਣੇ ਹੁੰਦੇ ਸੀ। ਤੇ ਜਿਸ ਵੇਲੇ ਉਹ ਫੁੱਲ ਤੋੜਨ ਆਈ ਤੇ ਜਾਨੀ ਚੋਰ ਨੂੰ ਉਹਨਾਂ ਨੇ ਵੇਖਿਆ, ਆਵਾਜ਼ ਦੇਣ ਲੱਗੀ ਵੀ ਕੌਣ ਹੋ ਤੁਸੀਂ? ਜਾਨੀ ਚੋਰ ਨੇ ਮੂੰਹ ਤੇ ਹੱਥ ਰੱਖ ਕਿਉਂ? ਉਹਨੇ ਕਿਹਾ ਅਸੀਂ ਵੀ ਕਿਸੇ ਨੇਕੀ ਵਾਸਤੇ ਆਏ ਹਾਂ, ਅਸੀਂ ਕਿਸੇ ਨੇਕੀ ਵਾਸਤੇ ਆਏ ਹਾਂ, ਤੇ ਜੇ ਤੂੰ ਸਾਡਾ ਥੋੜਾ ਜਿਹਾ ਸਾਥ ਦੇ ਦੇ ਤੇ ਉਹ ਨੇਕੀ ਵੀ ਹੋ ਜਾਏਗੀ ਔਰ ਮੈਂ ਤੈਨੂੰ ਇਨਾਮ ਕਰਾਮ ਦੇ ਕੇ ਜਾਵਾਂਗਾ ਤੇ ਤੇਰੀ ਨਸਲ ਬੈਠ ਕੇ ਵੀ ਖਾਵੇਗੀ ਤੇ ਉਹ ਇਨਾਮ ਨਹੀਂ ਮੁੱਕੇਗਾ। ਠੀਕ ਹੈ, ਵੀ ਇਨਾਮ ਦੇ ਕੇ ਜਾਵਾਂਗਾ, ਤੇਰੀ ਨਸਲ ਖਾਵੇਗੀ ਤੇ ਉਹ ਕਦੇ ਨਹੀਂ ਮੁੱਕੇਗਾ। ਮਾਲਣ ਨੇ ਸੋਚਿਆ ਵੀ ਹੈ ਤਾਂ ਕਿ ਨਿੱਕੀ ਜਿਹੀ ਗੱਲ ਹੀ ਹੈ, ਬਾਦਸ਼ਾਹ ਸਜ਼ਾ ਦੇ ਦੇਗਾ, ਹੋਰ ਬਾਦਸ਼ਾਹ ਕੀ ਕਰੇਗਾ? ਉਹਨੇ ਕਿਹਾ ਫਿਰ ਦੱਸ। ਉਹਨੇ ਕਿਹਾ ਮਹਿਲ ਦੇ ਵਿੱਚ ਤੇਰਾ ਆਉਣਾ ਜਾਣਾ ਹੈ? ਉਹਨੇ ਕਿਹਾ ਮੇਰਾ ਆਉਣਾ ਜਾਣਾ ਹੈ, ਕਿਉਂ ਨਹੀਂ ਹੈ? ਇਹ ਤੁਹਾਡਾ ਫੋਨ ਵੀਡੀਓ ਦੇ ਵਿੱਚ ਲਾਜ਼ਮੀ ਵੱਜਦਾ।
ਅੱਛਾ ਉਹਨੇ ਕਿਹਾ ਮੇਰਾ ਆਣਾ ਜਾਣਾ ਹੈ, ਕਿਉਂ ਨਹੀਂ ਹੈ? ਉਹਨੇ ਕਿਹਾ ਮੈਂ ਦਵਾਂਗਾ ਤੈਨੂੰ ਰੁੱਕਾ ਲਿਖ ਕੇ, ਉਹ ਫੁੱਲਾਂ ਦੀ ਲੜੀ ਦੇ ਵਿੱਚ ਜਿਹੜੇ ਤੂੰ ਲੜੀਆਂ ਵਾਲੇ ਹਾਰ ਬਣਾਉਣੀ ਉਹ ਉਹਨਾਂ ਦੇ ਵਿੱਚ ਫਿੱਟ ਕਰ ਦੇ ਤੇ ਰਾਣੀ ਮਹਿਕਦਾਂ ਤੱਕ ਪਹੁੰਚਾ ਦੇ, ਬਸ ਬਾਕੀ ਕੰਮ ਮੇਰਾ। ਮਾਲਣ ਡਰਦੀ ਸੀ, ਉਹਨੇ ਕਿਹਾ ਜੇ ਮੈਂ ਨਾ ਦੱਸਿਆ ਮੇਰਾ ਤੇ ਸਣ ਬੱਚਾ ਜਿਹੜਾ ਹੈ ਰਾਜਾ ਆਦਲੀ ਕੋਲੂ ਚ ਪੀੜ ਦੇ ਹੋਵੇ ਨਾ ਤੇ ਇਹਨੂੰ ਵੀ ਖਬਰ ਦੇ ਦੇਵਾਂ, ਉਹਨੂੰ ਵੀ ਦੇ ਦੇਵਾਂ। ਜੇ ਬਚ ਗਈ ਤੇ ਜਾਨੀ ਚੋਰ ਇਨਾਮ ਦੇ ਦੇਗਾ, ਆਈ ਸਮਝ। ਤੇ ਜੇ ਫੜੇ ਗਏ ਤਾਂ ਜਾਨੀ ਚੋਰ ਇਨਾਮ ਦੇ ਦੇਗਾ, ਜੇ ਬਚ ਗਈ ਤਾਂ ਰਾਜਾ ਆਦਲੀ ਇਨਾਮ ਦੇ ਦੇਗਾ। ਲਓ ਜੀ ਉਹਨੇ ਜਾ ਕੇ ਹਾਰ ਰਾਣੀ ਮਹਿਕਦਾਂ ਤੱਕ ਪਹੁੰਚਾਤਾ, ਬਾਕੀ ਹਾਰ ਮਹਲ ਦੇ ਵਿੱਚ ਚਲੇ ਗਏ। ਤੇ ਜਿਸ ਵੇਲੇ ਮਹਲ ਦੇ ਵਿੱਚ ਚਲੇ ਗਏ ਤੇ ਵਾਪਸੀ ਆਉਂਦੀ ਨੇ ਇੱਕ ਸਿਪਾਹੀ ਨੂੰ ਦੱਸਦਾ, ਦਰੋਗਾ ਕਹਿ ਲਓ, ਉਸ ਜ਼ਮਾਨੇ 'ਚ ਇਹਨਾਂ ਨੂੰ ਅਮੂਮਨ ਦਰੋਗਾ ਕਿਹਾ ਜਾਂਦਾ। ਇੱਕ ਦਰੋਗੇ ਨੇ ਵੀ ਤੂੰ ਇਸ ਤਰ੍ਹਾਂ ਮਸ਼ਕੂਕ ਬੰਦੇ ਬਾਗ ਦੇ ਵਿੱਚ ਆਏ ਹੋਏ ਨੇ ਤੇ ਬਚੋ ਜਾਨੀ ਚੋਰ ਉਹਨੇ ਆਪਦਾ ਨਾਂ ਦੱਸਿਆ। ਤੂੰ ਜਾ ਤੂੰ ਆਪਣਾ। ਇਸ ਵੇਲੇ ਰਾਣੀ ਕੋਲ ਵੀ ਹਾਰ ਪਹੁੰਚ ਗਿਆ, ਉਹਨੇ ਪੜ੍ਹ ਲਿਆ, ਟਾਈਮ ਦੱਸ ਦਿੱਤਾ ਵੀ ਇੰਨੇ ਵਜੇ ਮੈਂ ਜਾਨੀ ਚੋਰ ਹਾਂ, ਤੈਨੂੰ ਕੱਢ ਕੇ ਲੈ ਜਾਵਾਂਗਾ ਤੇ ਤਿਆਰ। ਉਧਰੋਂ ਸਿਪਾਹੀ ਨੂੰ ਜਿਹੜੀ ਖਬਰ ਮਿਲੀ ਦਰੋਗੇ ਨੂੰ, ਉਹਨੇ ਵੀ ਖਬਰ ਫੈਲਾ ਦਿੱਤੀ ਵੀ ਜਾਨੀ ਚੋਰ ਆ ਗਿਆ ਤਾਂ ਉਹ ਇੱਥੇ ਕੋਈ ਨੁਕਸਾਨ ਕਰੇਗਾ, ਲਿਹਾਜ਼ਾ ਉਹਨੂੰ ਫੜਿਆ ਜਾਏ। ਉਹ ਫਿਰ ਸਾਰੀ ਫੌਜਾਂ ਫਿਰਕੀਆਂ ਘੁੰਮ ਗਈਆਂ, ਜਿਵੇਂ ਸਾਰਨ ਨਹੀਂ ਘੁੰਮਦੇ ਇਸ ਤਰ੍ਹਾਂ ਘੁੰਮ। ਅੱਧੀ ਰਾਤ ਅੱਗੇ ਅੱਧੀ ਪਿੱਛੇ ਮਾਲਣ ਦੇ ਕੋਲ ਗਿਆ। ਮਾਲਣ ਉੱਥੇ ਵੀ ਖਬਰ ਹੋ ਗਈ ਹੈ, ਮੈਨੂੰ ਵੀ ਇਲਮ ਪਹੁੰਚ ਗਿਆ ਸੀ ਤੇ ਤੂੰ ਉੱਥੇ ਵੀ ਖਬਰ ਪਹੁੰਚਾਤੀ ਹੈ, ਇਹ ਵੀ ਗੱਲ ਠੀਕ ਹੈ। ਹੁਣ ਤੂੰ ਮੈਨੂੰ ਆਪਣੇ ਕੱਪੜੇ ਦੇ। ਉਹਦੇ ਕੱਪੜੇ ਲਏ, ਉਹਦੇ ਕਿਸੇ ਹੋਰ ਨਾਲ ਦੀ ਦੇ ਲਏ, ਦੋਵੇਂ ਮਾਮਾ ਪਾ ਕੇ ਕੁੜੀਆਂ ਵਾਲੇ ਕੱਪੜੇ ਪਾ ਕੇ ਜਿਸ ਵੇਲੇ ਉੱਥੇ ਪਹੁੰਚ ਗਏ ਬਾਜ਼ਾਰ ਦੇ ਵਿੱਚੋਂ ਜਾ ਕੇ ਕਿਸੇ ਦਾ ਘਰ ਵੜਿਆ, ਉੱਥੇ ਚੱਕੀ ਕੱਢ ਲਈ, ਚੱਕੀ ਕੱਢ ਕੇ ਉਹਦੇ ਦਾਣੇ ਦਲਣ ਲੱਗ ਗਏ। ਹੁਣ ਸਿਪਾਹੀ ਆਵੇ, ਮਾਈ ਇੱਥੇ ਕੀ ਕਰਦੀਆਂ ਬੈਠੀ? ਮੈਂ ਬਾਦਸ਼ਾਹ ਦੇ ਘੋੜਿਆਂ ਦੇ ਦਾਣੇ ਤਲ ਰਹੀ। ਘੋੜੇ ਖਾਣਗੇ ਤੇ ਦੌੜਨ। ਮਾਈ ਤੂੰ ਇੱਥੋਂ ਚੱਕੀ ਲੈ ਕੇ ਚਲੀ ਜਾ, ਇਹ ਸ਼ਹਿਰ ਦੇ ਵਿੱਚ ਜਾਨੀ ਚੋਰ ਆ ਗਿਆ, ਅਸੀਂ ਉਹਨੂੰ ਫੜਨਾ ਤੇ ਤੂੰ ਇੱਥੋਂ ਪਾਸੇ ਹੋ ਜਾ। ਉਹ ਮਾਈ ਨੇ ਕਿਹਾ ਦਰੋਗਾ ਸਾਹਿਬ ਤੁਸੀਂ ਇਹ ਫਿਕਰ ਨਾ ਕਰੋ, ਮੈਂ ਵੀ ਤੁਹਾਡੇ ਸ਼ਹਿਰ ਦਾ ਨਮਕ ਖਾਧਾ, ਜਾਨੀ ਚੋਰ ਆਇਆ ਤਾਂ ਮੈਂ ਫੜ ਕੇ ਕੋਲ ਪਾ ਲਾਂ। ਠੀਕ ਹੈ ਜੀ। ਦਰੋਗਾ ਚਲਾ ਗਿਆ। ਫਿਰ ਦਰੋਗੇ ਆਏ ਵੀ ਮਾਈ ਕਿਸੇ ਨੇ ਦੇਖਿਆ ਤਾਂ ਨਹੀਂ? ਅਗੇ ਜੀ ਇੱਧਰ ਨੂੰ ਗਿਆ, ਯਾਨੀ 4 ਚਫੇਰੇ ਉਹਨਾਂ ਨੂੰ ਭਜਾਇਆ। ਅਖੀਰ ਨਾ ਗੱਲ ਬਣੀ। ਜਿਹੜਾ ਦਰੋਗਿਆਂ ਦਾ ਸਰਦਾਰ ਸੀ ਉਹ ਕੋਲ ਆਇਆ, ਉਹਨੇ ਕਿਹਾ ਮਾਈ ਹੁਣ ਆਵੇ ਤਾਂ ਕੀ ਕਰਾਂ? ਉਹਨੇ ਕਿਹਾ ਐਵੇਂ ਨਹੀਂ ਫੜੀਣਾ। ਉਹ ਕਿਵੇਂ? ਉਹਨੇ ਕਿਹਾ ਮੇਰੀ ਜਗ੍ਹਾ ਤੂੰ ਬੈਠ ਕੇ ਦਾਣੇ ਦਾਲ, ਉਹ ਕੋਲ ਆਏਗਾ ਤੂੰ ਖੜ ਲਈ। ਉਹਨੇ ਕਿਹਾ ਠੀਕ। ਲਓ ਜੀ ਘੋੜਾ ਲਿਆ, ਹਥਿਆਰ ਲਏ ਉਹਦੇ, ਜਾ ਉਸ ਖੂਹ ਦਾ ਦਰਵਾਜ਼ਾ ਖੜਕਾਇਆ, ਉੱਥੋਂ ਰਾਣੀ ਕੱਢੀ, ਅੱਲਾ ਨਿਕਲ ਗਿਆ। ਉਹ ਰਾਜੇ ਨੇ ਸੁਲਤਾਨ ਕੋਲ ਰਾਣੀ ਲੈ ਗਿਆ, ਉਹਨਾਂ ਨੇ ਉਹਦੇ ਨਾਲ ਨਿਕਾਹ ਕੀਤਾ। ਉਹ ਖੁਸ਼ ਵਸਦੇ ਰਹੇ, ਅਸੀਂ ਬੈਠੇ ਗੱਪਾਂ ਮਾਰਦੇ ਰਹੇ। ਅੱਛਾ ਇਹ ਤਾਂ ਹੋ ਗਈ ਗੱਲ ਤਾਰੀਖ ਦੀ। ਹਾਂ ਇਹ ਦੱਸੋ ਵੀ ਤੁਹਾਨੂੰ ਐਕਟਿੰਗ ਦਾ ਸ਼ੌਕ ਕਦੋਂ ਤੋਂ ਆ? ਇਹ ਵੀ ਕੁਝ ਬਚਪਨ ਤੋਂ ਹੈ, ਕੁਝ ਅੱਲਾ ਪਾਕ ਭਰ ਦਿੰਦਾ। ਅੱਛਾ ਤੁਸੀਂ ਕਿਸ ਦੌਰ ਤੋਂ ਫਿਲਮਾਂ ਦੇਖਦੇ ਰਹੇ ਹੈ? ਕਿੰਨੀ ਕੁ ਉਮਰ ਸੀ ਤੁਹਾਡੀ? ਮੈਂ ਸਨ 85 ਤੋਂ ਫਿਲਮਾਂ ਦੇਖ। ਅੱਛਾ ਤੇ ਪਹਿਲੇ ਸਿਨੇਮੇ 'ਚ ਫਿਲਮ ਦੇਖਦੇ ਸੀ ਕਿ VCR ਤੇ ਦੇਖਦੇ ਸੀ? ਸਾਡੇ ਦੌਰ 'ਚ ਸਿਨੇਮਾ ਆਮ ਸੀ। ਆਮ ਸੀ ਜੀ। ਪਹਿਲੀ ਫਿਲਮ ਸਿਨੇਮੇ 'ਚ ਕਿਹੜੀ ਦੇਖੀ? ਗੁਲਫ ਕਾਬਲੀ। ਹੈ ਗੁਲਫ ਕਾਬਲੀ ਨਹੀਂ, ਗੁਲ ਬਕੌਲੀ। ਗੁਲਫ ਕਾਬਲੀ, ਹਾਂ। ਗੁਲ ਬਕੌਲੀ ਇਹਨਾਂ ਨੇ ਪਹਿਲੀ ਫਿਲਮ ਜਿਹੜੀ ਹੈ ਨਾ ਆਪਣੀ ਜ਼ਿੰਦਗੀ ਦੀ ਸਿਨੇਮੇ ਦੇ ਵਿੱਚ ਦੇਖੀ ਆ। ਉਸ ਵੇਲੇ ਮੈਨੂੰ ਹੋਸ਼ ਥੋੜੀ ਜਿਹੀ ਘੱਟ ਸੀ। ਦੇਖੋ ਜੀ ਉਹਨਾਂ ਦੇ ਅੰਦਾਜ਼ ਤੋਂ ਤਾਂ ਲੱਗਦਾ ਵੀ ਇਹ ਅਦਾਕਾਰ ਹੈਗੇ ਆ, ਗੱਲ ਨੂੰ ਇੰਜ ਸਾਡੇ 'ਚ ਵੀ ਇਹ ਹੈਗੀ ਆ ਉੱਦਾਂ ਕਰਨਾ। ਫਿਰ ਦੂਜਾ ਇਹ ਆ ਵੀ ਮੈਂ ਜਿਹੜਾ ਹਿਸਾਬ ਲਾਇਆ ਵੀ ਕਿੱਸਾ ਗੋ ਤਾਂ ਚੰਗੇ ਆ, ਵੀ ਕਹਾਣੀ ਬਹਿ ਕੇ ਸੁਣਾ ਸਕਦੇ ਆ। ਬਾਕੀ ਤੁਸੀਂ ਜ਼ਰੂਰ ਆਪਣੇ ਕਮੈਂਟਾਂ ਦੇ ਵਿੱਚ ਇਹ ਗੱਲ ਦੱਸਿਓ ਵੀ ਇਹ ਭਾਈ ਜਿਹੜੇ ਆ ਤੁਹਾਨੂੰ
ਤੁਸੀਂ ਕੋਈ ਐਕਟਿੰਗ ਵੀ ਕਰਕੇ ਦਿਖਾ ਸਕਦੇ ਹੋ? ਦਿਖਾ ਸਕਦੇ ਮਸਲਨ ਕੀ ਹੁਣ ਇੱਥੇ ਜੇ ਕਰਨੀ ਹੁਣ ਤੁਸੀਂ ਜੋ ਕਹੋ। ਮਸਲਨ ਅਸੀਂ ਕੀ ਕਹਿ ਸਕਦੇ ਨੇ? ਲਓ ਜੀ ਚੌਧਰੀ ਸਾਹਿਬ ਮੈਨੂੰ ਬੁਲਾ ਲੈਣ, ਮੈਂ ਆ ਜਾਵਾਂਗਾ। ਬਸ ਗੱਲ ਤਾਂ ਇਤਨੀ ਹੈ ਨਾ। ਅੱਛਾ ਤੁਸੀਂ ਨੌਕਰੀ ਲੈਣ ਆਏ ਆ? ਜੀ 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 ਹੈਂ? ਚੌਧਰੀ ਸਾਹਿਬ ਹਾਂ। ਅਸਲਾਮ ਵਾਲੇਕੁਮ ਸਲਾਮ ਜੀ। ਚੌਧਰੀ ਸਾਹਿਬ ਮੈਂ ਇੱਕ ਜ਼ਰੂਰਤਮੰਦ ਇਨਸਾਨ, ਅੱਛਾ ਮੇਰਾ ਰੁਜ਼ਗਾਰ ਕੋਈ ਨਹੀਂ। ਹੂੰ ਮੈਂ ਚਾਹੁੰਦਾ ਕਿ ਮੈਂ ਕਿਸੇ ਜਗ੍ਹਾ ਤੇ ਨੌਕਰੀ ਕਰਾਂ। ਮੈਨੂੰ ਕਿਸੇ ਨੇ ਦੱਸਿਆ ਹੂੰ ਕਿ ਫਲਾਣੀ ਜਗ੍ਹਾ ਤੇ ਰਾਣਾ ਸਾਹਿਬ, ਹੂੰ ਤੇ ਮੈਂ ਸੋਚਿਆ ਵੀ ਮੈਂ ਉਹਨਾਂ ਕੋਲ ਹੀ ਚੱਲ ਕੇ ਪੁੱਛ ਲੈਣਾ ਜੀ, ਅਗਰ ਮੈਨੂੰ ਰੱਖ ਲੈਣਾ ਇਸ ਗਰੀਬ ਨੂੰ ਤੇ ਮੇਰਾ ਹਾਂਡੀ ਚੁੱਲ੍ਹਾ ਚੱਲ ਜਾਏਗਾ, ਮੇਰੇ ਬੱਚੇ ਵੀ ਖਾ ਪੀ ਲੈਣਗੇ। ਔਰ ਨੌਕਰੀ ਜੇ ਸਾਲ ਹਾ ਸਾਲ ਕਰਦਾ ਰਿਹਾ ਤੇ ਹੋ ਸਕਦਾ ਮੇਰੇ ਹਾਲਾਤ ਵੀ ਬਦਲ ਜਾਣ। ਅੱਛਾ ਜਨਾਬ ਰੌਲਾ ਤੇ ਇਹ ਹੈ ਨਾ ਕਿ ਸਾਡੇ ਕੋਲ ਫੈਕਟਰੀ ਤਾਂ ਹੈ ਕੋਈ ਨਹੀਂ ਜੀ ਸਰ, ਸਾਡੇ ਕੋਲ ਤਾਂ 4-5 ਡੰਗਰ ਆ ਮੈਂ ਡੰਗਰਾਂ ਦਾ ਹੀ ਕਰ ਹੈਂ? ਲਾਂਗਾ। ਤੇ 2 ਕਿੱਲੇ ਪੱਠਿਆਂ ਲਈ ਆ, 2 ਕਿੱਲੇ ਵੈਸੇ ਮੈਂ ਲਈ ਜਨਾਬ ਵਾਹੀ ਆ। ਤੁਹਾਡੀ ਮੁਕੰਮਲ ਨੌਕਰੀ ਕਰਾਂਗਾ, ਹੂੰ ਪੱਠੇ ਵੀ ਵੱਢ ਕੇ ਲਿਆਵਾਂਗਾ, ਹਾਂ ਡੰਗਰ ਨਵਾਵਾਂਗਾ ਵੀ। ਹਾਂ ਚੌਧਰੀ ਸਾਹਿਬ ਤੁਹਾਨੂੰ ਮੰਜਾ ਵੀ ਢਾ ਕੇ ਦੇਵਾਂਗਾ। ਅੱਛਾ ਉਸ ਤੋਂ ਇਲਾਵਾ ਤੇਰਾ ਕੋਈ ਮਹਿਮਾਨ ਆ ਗਿਆ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ, ਹੂੰ। ਰੋਟੀ ਹੱਥਾਂ ਨਾਲ ਪਕਾ ਕੇ ਖਵਾਉਂ। ਅੱਛਾ ਕੁੱਕ ਵੀ ਹੈ? ਰੋਟੀ ਮੈਂ ਵੀ ਇਹ ਕਰ ਲਾਂਗੇ। ਅੱਛਾ पेट ਅੱਛਾ पेट सारा कुछ करवा देता है। ਹੂੰ ਅੱਛਾ ਇਹ ਦੱਸੋ ਵੀ ਤੁਸੀਂ ਸਾਲ ਦਾ ਜਾਂ ਮਹੀਨੇ ਦਾ ਕੀ ਹਿਸਾਬ ਕਿਤਾਬ ਜਿਹੜਾ ਤੁਹਾਡੇ ਖਿਆਲ 'ਚ ਜਿਹੜਾ ਵਾ ਨਾ ਹੋਣਾ ਚਾਹੀਦਾ? ਮਹੀਨਾ ਕਿੰਨਾ ਲਓਗੇ? राणा साहब मैं तो चाहना है कि मैं पूरी जिंदगी लगा रहा, लेकिन ਹੂੰ ਤੁਸੀਂ ਦੱਸੋਗੇ ਤੁਹਾਨੂੰ ਜ਼ਰੂਰਤ ਕਿੰਨੇ ਦਿਨਾਂ ਦੀ ਹੈ ਜਾਂ ਕਿੰਨੇ ਸਾਲਾਂ ਦਾ ਮੁਲਾਜ਼ਮ ਅਸੀਂ ਰੱਖਣਾ? ਕਹਿੰਦੇ ਆ ਨਾ, ਅਸੀਂ ਕਹਿੰਦੇ ਆ ਵੀ ਚਲੋ ਸਾਡੇ ਨਾਲ ਕੋਈ ਤੁਸੀਂ 6 ਮਹੀਨੇ ਕਢਾਓ, ਜੇਕਰ ਦੇਖਦੇ ਆ ਕਿ ਆ ਤਨਖਾਹ ਕਿੰਨੀ ਲਓਗੇ? ਤਨਖਾਹ ਕਿੰਨੀ ਲਾਓ? ਤਨਖਾਹ ਰਾਣਾ ਸਾਹਿਬ ਤੁਸੀਂ ਹਿਸਾਬ ਲਾ ਲਓ ਕਿ ਵੀ ਕੀ ਜ਼ਰੂਰਤਾਂ ਨੇ, ਉਸ ਹਿਸਾਬ ਨਾਲ ਮੇਰੀ ਤਨਖਾਹ ਲਾ ਦਿਓ। ਹਾਂ ਇੱਕ ਚੀਜ਼ ਹੈ, ਤਨਖਾਹ ਤੋਂ ਇਲਾਵਾ ਹਾਂ 1 ਮਣ ਦਾਣੇ, ਹੂੰ 1 ਕਿਲੋ ਦੁੱਧ ਹੂੰ ਇਹ ਮੈਂ ਲੈਣਾ। ਅੱਛਾ ਠੀਕ ਮੈਂ ਖਾਵਾਂਗਾ ਤੇ ਤੁਹਾਡਾ ਕੰਮ ਕਰ ਸਕਦਾ, ਠੀਕ ਅਗਰ ਜੇ ਮੈਂ ਖਾ ਨਹੀਂ ਸਕਦਾ ਕੰਮ ਕਿੱਥੋਂ ਕਰਨਾ? ਕਿਉਂ ਭਾਈ ਸਾਹਿਬ? ਹਾਂਜੀ ਇਹ ਮੇਰੀ ਖੁਰਾਕ ਹੈ, ਹਾਂ ਤੇ ਜੇ ਖੁਰਾਕ ਦਾ ਬੁਲਟ ਖੋਲਿਆ ਜਾਏ ਉਹ ਜ਼ਿਆਦਾ ਵੀ ਹੋ ਸਕਦੀ ਹੈ। ਅੱਛਾ ਇੱਕ ਹੋਰ ਆ, ਕੋਈ ਇਹ ਤਾਂ ਹੋ ਗਿਆ ਤੁਹਾਡਾ ਯਾਨੀ ਕਿ ਦਾਣਾ, ਤੇ ਕੋਈ ਸਿਗਰਟ ਸੁਗਟ ਦਾ ਖਰਚਾ? ਦੇਖੋ ਜੀ ਅਗਰ ਕੰਮ ਮੇਰੇ ਕੋਲ ਸਾਰੇ ਹੀ ਲੈਣੇ ਆ ਹੂੰ ਤੇ ਡੱਬੀ ਸਿਗਰਟਾਂ ਦੀ ਵੀ ਲਿਆ ਦਿਆ ਕਰਨਾ। ਠੀਕ ਆ ਜੀ, ਅੰਦਾਜ਼ ਚੰਗਾ ਬੰਦੇ ਦਾ। ਤੇ ਬਾਕੀ ਇਹ ਕੰਮ ਕਰਦੇ ਆ ਜੀ, ਅਜ਼ਾਨਾਂ ਹੋਣ ਲੱਗ ਗਈਆਂ, ਮੈਂ ਜਲਦੀ ਵੀਡੀਓ ਮੁਕਾਵਾਂ ਫਿਰ ਜਿਹੜਾ ਨਾ ਵੀ ਅਜ਼ਾਨ ਸੁਣਨੀ ਚਾਹੀਦੀ ਹੈ, ਬਾਹਰ ਸੁਣ ਲਈਏ ਪਹਿਲਾਂ। ਹਾਂ ਸੁਣ ਤੇ ਆਪ ਹੀ ਲੰਘਣ ਵਾਲੀ ਗੱਲ। ਲੋ ਜੀ ਅਜ਼ਾਨਾਂ ਹੋਣ ਲੱਗ ਗਈਆਂ ਸੀ ਤੇ ਫਿਰ ਅਜ਼ਾਨ ਦਾ ਇਹਤਰਾਮ ਬੜਾ ਜ਼ਰੂਰੀ ਹੈ, ਤੇ ਹੁਣ ਸ਼ਾਮਾਂ ਵੀ ਹੋਣ ਲੱਗ ਗਈਆਂ। ਜਮੀਲ ਤਾਰਾ ਸਾਹਿਬ, ਜੀ ਤੁਹਾਨੂੰ ਅਦਾਕਾਰੀ ਦਾ ਸ਼ੌਕ ਆ, ਜੀ ਤੁਹਾਨੂੰ ਕੋਈ ਡਾਇਲੌਗ ਕੋਈ ਹੈ ਜਿਹੜਾ ਤੁਸੀਂ ਆਵਾਮ ਨੂੰ ਸੁਣਾਓ? ਬਿਲਕੁਲ ਸੁਣਾ ਸਕਦੇ ਹਾਂ, ਕਿਉਂ ਨਹੀਂ ਸੁਣਾ ਸਕਦੇ? ਉਹ ਸੁਣਾਓ ਕਰੋ ਫਿਰ ਕੈਮਰਾ। ਬਿਲਕੁਲ ਮੈਂ ਪੂਰੇ ਪਾਕਿस्तान ਨੂੰ ਕਹਿਣਾ ਕਿ ਮੇਰੀ ਤਰਫੋਂ अस्सलाम वालेकुम और पाकिस्तान जिंदाबाद। ਅੱਛਾ ਚਲੋ ਜੀ, ਇਹ ਜੀ ਜਮੀਲ ਤਾਰਾ ਸਾਹਿਬ ਦਾ ਡਾਇਲੌਗ ਹੋ ਗਿਆ। ਅੱਛਾ ਹੋਰ ਵੀ ਗਾਣਾ ਬੰਦੇ ਜਿਹੜੇ ਅਦਾਕਾਰ ਹੁੰਦੇ ਆ, ਜੀ ਜੀ ਉਹਨਾਂ ਨੂੰ ਗਾਣੇ ਦਾ ਵੀ ਬੜਾ ਸ਼ੌਕ ਹੁੰਦਾ। ਜੀ ਜੀ ਕੋਈ ਗਾਣਾ ਵੀ ਆਂਦਾ? ਹਾਂ ਜੀ ਥੋੜਾ ਥੋੜਾ ਬਸ ਇੱਕ ਦੋ ਹੀ ਸੁਣਾਓ ਕੋਈ। ਇੱਕ ਦੋ ਹੀ। ਹੂੰ ਸੋਹਣੀਆਂ ਅੱਖਾਂ ਵਾਲੀਏ ਮੈਂ ਰਹਿ ਗਿਆ ਤੇਰੇ ਤੇ, ਹੂੰ ਸੋਹਣੀਆਂ ਅੱਖਾਂ ਵਾਲੀਏ ਮੈਂ ਰਹਿ ਗਿਆ ਤੇਰੇ ਤੇ, ਤੂੰ ਵੀ ਰਾਜਾ ਹੁਣ ਮੇਰੇ ਤੇ, ਸੋਹਣੀਆਂ ਅੱਖਾਂ ਵਾਲੀਏ ਮੈਂ ਰਹਿ ਗਿਆ ਤੇਰੇ ਤੇ, ਤੂੰ ਵੀ ਹੁਣ ਰਹਿ ਜਾ ਮੇਰੇ ਤੇ, ਹੂੰ ਸੋਹਣੀਆਂ ਅੱਖਾਂ ਵਾਲੀਏ ਤੂੰ ਰਹਿ ਜਾ ਮੇਰੇ ਤੇ। ਹੂੰ। ਹੋਰ ਕੋਈ ਵੀ ਆਂਦਾ? ਸੱਜਣਾ ਨੇ ਬੂਏ ਅੱਗੇ ਚਿੱਕ ਤਾਣ ਲਈ, ਹੂੰ ਆਸ਼ਕਾਂ ਤੋਂ ਸੋਹਣਾ ਮੁਖੜਾ ਲੁਕਾਣ ਲਈ, ਸੱਜਣਾ ਨੇ ਬੂਏ ਅੱਗੇ ਚਿੱਕ ਤਾਣ ਲਈ, ਸੱਜਣਾ ਨੇ ਬੂਏ ਅੱਗੇ ਚਿੱਕ ਤਾਣ ਲਈ, ਸੱਜਣਾ ਦੇ ਘਰ ਨੀਵੀਂ ਨੀਵੀਂ ਬੱਤੀ ਬਲਦੀ, ਠੰਡੀ ਠੰਡੀ ਅੱਗ ਉੱਤੇ ਜਾਨ ਜਲਦੀ, ਅਸਾਂ ਪਿਆਰ ਪਾਇਆ ਸੀ
ਦਿਲ ਪਰ ਚਾਉਣ ਲਈ ਸੱਜਣਾ ਨੇ ਬੂਏ ਅੱਗੇ ਚਿੱਕ ਤਾਣ ਲਈ ਠੀਕ ਹੋ ਗਿਆ ਠੀਕ ਓ ਤੱਕਣਾ ਤੇ ਤੱਕ ਨਿਤ ਗੋਲੀ ਮਾਰ ਦੇ ਨੀ ਸੱਜਣਾ ਅਸੂਲ ਪਿਆਰ ਦੇ ਤੱਕਣਾ ਤੇ ਤੱਕ ਨਿਤ ਗੋਲੀ ਮਾਰ ਦੇ ਨੀ ਸੱਜਣਾ ਅਸੂਲ ਪਿਆਰ ਦੇ ਓ ਠੀਕ ਹੋ ਗਿਆ। ਲਓ ਜੀ, ਇਹ ਸੀ ਜਨਾਬ ਜਮੀਲ ਤਾਰਾ ਸਾਹਿਬ, ਜਿਹੜੇ ਕਿ ਜਿਨ੍ਹਾਂ ਨੂੰ ਅਦਾਕਾਰੀ ਦਾ ਬੜਾ ਸ਼ੌਕ ਆ, ਗਾਣ ਦਾ ਬੜਾ ਸ਼ੌਕ ਆ, ਤੇ ਫਿਰ ਇਨਫੋਰਮੇਸ਼ਨ ਵੀਡੀਓ ਬਣਾਉਣ ਦਾ ਵੀ ਇਹ ਹੁਣ ਇਹਦਾ ਅਦਲ ਤੁਸੀਂ ਕਰਨਾ, ਇਸ ਗੱਲ ਦੇ ਅਦਲੀ ਤੁਸੀਂ ਬਣਨਾ। ਤੇ ਆਖਰ ਦੇ ਉੱਤੇ ਮੈਂ ਜਮੀਲ ਸਾਹਿਬ ਤੁਹਾਨੂੰ ਇਹ ਗੱਲ ਕਰੂੰਗਾ ਜੀ ਜਨਾਬ ਵੀ ਬਾਕੀ ਜਿਹੜੀ ਅਸੀਂ ਇਸ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਆ, ਕੋਈ ਘਾਟਾ ਵਾਧਾ ਹੋਵੇ ਅਸੀਂ ਉਹਦੇ ਭਾਈ ਜੀ ਤੁਹਾਡੇ ਨਾਲ ਮਾਜ਼ਰਤ ਖਾਂ ਆ ਵੀ ਅਗਰ ਕਬੂਲੇ ਸ਼ਹਿਰ ਦੀ ਕੋਈ ਅੱਗਾ ਪਿੱਛਾ ਸਾਡੇ ਤੋਂ ਹੋ ਗਿਆ ਹੋਵੇ। ਤੇ ਹੁਣ ਜਮੀਲ ਸਾਹਿਬ ਤੁਸੀਂ ਜਨਾਬ ਕੈਮਰਾ ਤੁਹਾਡੇ ਅੱਗੇ ਆ ਜੀ ਜਨਾਬ, ਤੁਸੀਂ ਇਹ ਦੱਸੋ ਵੀ ਤੁਸੀਂ ਇੱਕ ਤਾਂ ਇੱਧਰ ਨੂੰ ਇਹ ਜਿਹੜਾ ਅਦਾਕਾਰੀ ਅੱਲੇ ਨੂੰ ਆ ਯਾਨੀ ਕਿ ਸੋਸ਼ਲ ਮੀਡੀਆ ਅੱਲੇ ਨੂੰ ਜੀ ਤੁਹਾਡਾ ਆਉਣ ਦਾ ਜ਼ੇਨ ਕਿੱਦਾਂ ਬਣਿਆ ਜੀ ਵੀ ਤੁਸੀਂ ਇਸ ਪਾਸੇ ਨੂੰ ਆਓ, ਤੇ ਦੂਜਾ ਪਹਿਲਾਂ ਇਹ ਦੱਸਿਓ, ਉਸ ਤੋਂ ਬਾਅਦ ਆਪਣੀ ਆਵਾਮ ਨੂੰ ਦੇਖਣ ਵਾਲਿਆਂ ਨੂੰ ਕੋਈ ਵੀ ਪੈਗਾਮ ਦੇਣਾ ਚਾਹੋ ਤੇ ਉਹ ਕੈਮਰਾ ਤੁਹਾਡੇ ਸਾਹਮਣੇ। ਜਨਾਬ ਸ਼ੋਬਿਨ ਇਸ ਦੁਨੀਆ ਦੇ ਵਿੱਚ ਆਉਣ ਵਾਸਤੇ ਸ਼ੌਕ ਨਹੀਂ, ਮੈਂ ਚਾਹਨਾ ਕਿ ਦੁਨੀਆ ਮੇਰੇ ਤੋਂ ਖੁਸ਼ ਹੋਵੇ, ਅੱਲਾ ਦੀ ਮਖਲੂਕ ਮੇਰੇ ਤੋਂ ਖੁਸ਼ ਹੋਵੇ, ਮੈਂ ਐਸੇ ਕੰਮ ਕਰਦਾ। ਮਜ਼ਦੂਰੀ ਤਾਂ ਹਰ ਕੋਈ ਕਰਦਾ, ਮੈਂ ਵੀ ਇਹ ਮਜ਼ਦੂਰੀ ਸਮਝ ਕੇ ਹੀ ਕਰਾਂਗਾ। ਮੈਂ ਆਪਣੇ ਮੁਲਕ ਦੀ, ਬਾਹਰ ਮੁਲਕਾਂ ਦੀ, ਮੁਸਲਮਾਨ ਹੋਰ ਕੋਈ ਵੀ, ਮੈਂ ਚਾਹਨਾ ਜਿਹੜਾ ਵੀ ਮੈਨੂੰ ਦੇਖੇ ਖੁਸ਼ ਹੋਵੇ। ਤੁਸੀਂ ਖੁਸ਼ੀਆਂ ਵੰਡਣਾ ਚਾਹੁੰਦੇ, ਤੁਸੀਂ ਅਸੀਂ ਖੁਸ਼ੀਆਂ ਵੰਡਣਾ ਚਾਹੁੰਦੇ। ਨਹੀਂ ਵੀ ਇੱਧਰ ਆਉਣ ਨੂੰ ਇਰਾਦਾ ਕਿਵੇਂ ਬਣਿਆ? ਇਧਰ ਆਉਣ ਨੂੰ ਬਸ 100 ਹਾਲਾਤ, ਮਹਿੰਗਾਈ ਹੈ, ਸਭ ਕੁਝ ਹੈ, ਲੇਕਿਨ ਇਹ ਸਾਰੀ ਚੀਜ਼ਾਂ ਪਿੱਛੇ ਛੱਡ ਕੇ ਵੀ ਮੇਰਾ ਫਿਰ ਵੀ ਸ਼ੌਕ ਹੈ। ਅੱਛਾ, ਤੁਹਾਡਾ ਸ਼ੌਕ ਆ, ਮੇਰਾ ਸ਼ੌਕ ਹੈ। ਫਿਰ ਪਹਿਲਾਂ ਕਿਉਂ ਨਹੀਂ ਇਹ ਸ਼ੌਕ ਤੁਸੀਂ ਕਰਿਆ? ਪਹਿਲੇ ਮੌਕਾ ਹੀ ਨਹੀਂ ਮਿਲਿਆ, ਅੱਛਾ, ਜੇ ਮੌਕਾ ਮਿਲਿਆ ਵੀ ਇੱਕ ਜਗ੍ਹਾ ਤੇ ਮੈਂ ਗਿਆ ਵੀ ਹਾਂ, ਉਹਨਾਂ ਕਿਹਾ ਜਨਾਬ ਤੂੰ ਕਿੰਨੇ ਪੈਸੇ ਖਰਚ ਸਕਦਾ, ਤਾਂ ਮੈਂ ਕਿਹਾ ਜੇ ਪੈਸੇ ਹੀ ਖਰਚਣੇ ਆ ਤਾਂ ਮੈਂ ਤੁਹਾਡੇ ਪਿੱਛੇ ਪਿੱਛੇ। ਹਾਂ, ਇੱਕ ਗੱਲ ਦਾ ਮੈਂ ਤੁਹਾਨੂੰ ਦੱਸ ਦਿਆਂ, ਜੀ ਜਨਾਬ, ਕੋਈ ਵੀ ਬੰਦਾ ਜੀ ਤੁਹਾਡੇ ਕੋਲੋਂ ਹਾਂ ਪੈਸੇ ਮੰਗੇ ਨਾ, ਪੈਸੇ ਮੰਗੇ, ਹਾਂ ਤੁਹਾਨੂੰ ਕਹੇ ਵੀ ਤੁਹਾਡੀ ਵੀਡੀਓ ਬਣਾਉਣਾ, ਤੁਹਾਡਾ ਡਰਾਮਾ ਕਰਨਾ, ਕੋਈ ਵੀ ਬੰਦਾ ਜੀ ਪੈਸੇ ਨਹੀਂ ਦੇਣੇ, ਪੈਸੇ ਨਹੀਂ ਦੇਣੇ, 5 ਰੁਪਏ ਨਹੀਂ ਦੇਖੋ ਦੇਣੇ। ਜੀ ਅਸੀਂ ਦੇਣ ਜੋਗੇ ਹੀ ਹਾਂ ਨਹੀਂ, ਨਹੀਂ ਬਿਲਕੁਲ ਹਾਲਾਤ ਹੀ ਇਸ ਤਰ੍ਹਾਂ ਨਹੀਂ, ਇਹ ਤਾਂ ਗੱਲ ਪੱਕੀ ਰੱਖ ਲਓ ਕਿ ਤੁਸੀਂ ਪੈਸੇ ਨਹੀਂ, ਜੇ ਉਹ ਕਿਰਾਇਆ ਦੇ ਦੇਣ ਆਣ ਜਾਣ ਦਾ ਠੀਕ ਆ, ਹਾਂਜੀ ਹੈ ਜੀ। ਇੱਕ ਆਪਣਾ ਕਿਰਾਇਆ ਲਾ ਕੇ ਚਲੇ ਜਾਓ, ਲੇਕਿਨ ਨਗਦ ਕਿਸੇ ਬੰਦੇ ਨੂੰ ਪੈਸਾ ਨਹੀਂ ਦੇਣਾ। ਹਾਂ ਪੈਸਾ ਨਹੀਂ ਦੇਣੇ। ਹਾਂ, ਯਾਨੀ ਕਿ ਜਿੱਦਾਂ ਹੁਣ ਸਾਰੀ ਦੁਨੀਆ ਚਾਹੁੰਦੀ ਆ ਵੀ YouTube Facebook ਪੈਸੇ ਦਿੰਦਾ, ਵੀ ਤੁਹਾਡਾ ਵੀ ਦਿਲ ਆ ਵੀ ਮੈਂ ਵੀ ਇਹ ਕੰਮ ਕਰਾਂ ਵੀ ਚਲੋ ਚਾਰ ਆਨੇ ਆ, ਆ ਮਜ਼ਦੂਰੀ, ਬੱਚਿਆਂ ਦੀ ਕਫਾਲਤ ਆਸਾਨੀ ਨਾਲ ਹੋਈ। ਆ ਮਜ਼ਦੂਰੀ ਤੋਂ ਚੁੰਡ ਛੁੱਟੇ, ਬਿਲਕੁਲ, ਹੁਣ ਮੈਂ ਜ਼ਿਆਦਾ ਭਾਰੀ ਕੰਮ ਕਰ ਨਹੀਂ ਸਕਦਾ। ਅੱਛਾ, ਹੁਣ ਆਖਰ ਦੇ ਉੱਤੇ ਜੀ ਤੁਸੀਂ ਭਾਈ ਜੀ ਬੰਦਿਆਂ ਨੂੰ, ਆਪਣਿਆਂ ਨੂੰ, ਆ ਦੇਖਣ ਵਾਲਿਆਂ ਨੂੰ, ਸਾਡੇ ਜੀ, ਨੂੰ ਜੀ। ਪੈਗਾਮ ਦਿਓ, ਆਪਣੇ ਇਹ ਕਹੋ ਵੀ ਮੇਰੀ ਵੀਡੀਓ ਦੇਖੋ, ਜੋ ਤੁਸੀਂ ਕਹਿਣਾ ਚਾਹੁੰਦੇ ਆ ਉਹ ਤੁਸੀਂ ਕਹਿ ਸਕਦੇ। ਆ ਮੇਰੇ ਪਾਕਿਸਤਾਨੀ ਭਾਈਓ, ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਜੋ ਕੁਝ ਵੀ ਬਣਾਵਾਂਗਾ ਤੁਹਾਨੂੰ ਖੁਸ਼ ਕਰਨ ਲਈ ਬਣਾਵਾਂਗਾ। ਮੇਰੀ ਆਵਾਜ਼ ਤੁਹਾਨੂੰ ਪਸੰਦ ਆਵੇ, ਮੇਰੀ ਦੁਆ ਹੈ, ਔਰ ਤੁਸੀਂ ਵੀ ਮੈਨੂੰ ਦੁਆਵਾਂ ਦਿਓ। ਉਸ ਤੋਂ ਇਲਾਵਾ ਮੇਰੀ ਜ਼ਿੰਦਗੀ ਬਾਕੀ ਦੀ ਜਿਹੜੀ ਹੈ, ਮੈਂ ਚਾਹੁੰਦਾ ਕਿ ਤੁਹਾਨੂੰ ਖੁਸ਼ੀਆਂ ਦਿੰਦਾ ਰਹਾਂ, ਖੁਸ਼ੀਆਂ ਦਿੰਦਾ ਰਹਾਂ। ਉਸ ਤੋਂ ਬਾਅਦ ਮੈਨੂੰ ਖੁਸ਼ ਰਹਿਣ ਦਾ ਵੀ ਬਹੁਤ ਸ਼ੌਕ ਹੈ। ਕਿਸ ਤਰ੍ਹਾਂ? ਯਾਰ ਮੰਗਿਆ ਸੀ ਰੱਬਾ ਤੇਥੋਂ ਰੋਕ ਕੇ, ਕਿਹੜੀ ਮੈਂ ਖੁਦਾਈ ਮੰਗ ਲਈ। ਯਾਰ ਮੰਗਿਆ ਸੀ ਰੱਬਾ ਤੇਥੋਂ ਰੋਕ ਕੇ, ਕਿਹੜੀ ਮੈਂ ਖੁਦਾਈ ਮੰਗ ਲਈ। ਰੱਬਾ ਪਤਾ ਹੁੰਦਾ ਤੇਰੇ ਜੈ ਮਕਾਨ ਦਾ, ਲਿਖ ਲਿਖ ਚਿੱਠੀਆਂ ਮੈਂ ਤੈਨੂੰ ਪਾਵਦਾ, ਦੇ ਦੇ ਮੈਨੂੰ ਦੁਨੀਆ ਤੋਂ ਖੋ ਕੇ, ਕਿਹੜੀ ਮੈਂ ਖੁਦਾਈ ਮੰਗ ਲਈ। ਆਖਰੀ ਸਲਾਮ ਹੈ ਮੇਰਾ, ਅਗਰ ਤੁਸੀਂ ਖੁਸ਼ ਹੋ ਜਾਓ ਮੈਨੂੰ ਮਸ਼ਵਰਾ ਦਿਓ ਵੀ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਕੰਮ ਕਰੋ, ਜਿਸ ਤਰ੍ਹਾਂ ਤੁਸੀਂ ਖੁਸ਼ ਹੋਣਾ ਚਾਹੋ, ਇਨਸ਼ਾਅੱਲਾ ਅਸੀਂ ਐਕਟਿੰਗ ਉਸ ਤਰ੍ਹਾਂ ਦੀ ਕਰਾਂਗੇ। ਪਾਕਿਸਤਾਨ ਜ਼ਿੰਦਾਬਾਦ। ਇਹ ਵੀ ਕਹਦੇ ਵੀ ਵੀਡੀਓ ਨੂੰ ਦੇਖਿਓ, ਲਾਈਕ ਵੀਡੀਓ ਲਾਜ਼ਮੀ ਦੇਖੋ, ਅੱਗੇ ਤੁਹਾਡਾ ਤਾਵਨ ਨਾਲ ਹੀ ਨਵੇਂ ਚਿਹਰੇ ਆਣਗੇ।
ਤੁਹਾਡੇ ਤਾਵਨ ਨਾਲ ਹੀ ਨਵੇਂ ਚਿਹਰੇ ਆਣਗੇ ਅਗਰ ਤੁਸੀਂ ਮੌਕਾ ਦਿਓਗੇ ਸਾਨੂੰ ਦੇਖਣ ਦਾ ਤੇ ਅਸੀਂ ਇਨਸ਼ਾਅੱਲਾ ਤੁਹਾਡੇ ਲਈ ਕੰਮ ਕਰਾਂਗੇ ਖੁਸ਼ੀਆਂ ਬਖੇਰਾਂਗੇ ਸਾਡਾ ਮੁਲਕ ਖੁਸ਼ਹਾਲ ਹੋਏਗਾ ਤੁਹਾਡੇ ਮੁਲਕ ਦੀ ਆਵਾਮ ਖੁਸ਼ਹਾਲ ਹੋਏਗੀ ਸਭ ਤੋਂ ਅੱਛਾ ਫਾਇਦਾ ਸਾਡੇ ਮੁਲਕ ਨੂੰ ਹੋਏਗਾ ਸਾਡਾ ਐਕਟਰ ਕੋਈ ਵੀ ਹੈ ਉਹ ਮੁਲਕ ਦਾ ਸਰਮਾਇਆ ਹੁੰਦਾ ਅਸੀਂ ਇਸ ਮੁਲਕ ਦਾ ਸਰਮਾਇਆ ਬਣਨਾ ਚਾਹੁੰਦੇ ਹਾਂ ਤੇ ਤੁਹਾਡੇ ਤਾਵਨ ਦੀ ਬਹੁਤ ਜ਼ਰੂਰਤ ਹੈ ਇਨਸ਼ਾਅੱਲਾ ਤੁਸੀਂ ਅਗਰ ਤਾਵਨ ਕਰੋਗੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਮਿਆਰ ਤੇ ਪੂਰਾ ਉਤਰ ਜਾਏ ਪਾਕਿਸਤਾਨ ਜ਼ਿੰਦਾਬਾਦ ਲਓ ਜੀ ਇਹ ਸੀਗੇ ਜਨਾਬ ਜਮੀਲ ਤਾਰਾ ਸਾਹਿਬ ਜੀ ਇਹਨਾਂ ਨਾਲ ਤੁਹਾਡੀ ਅਸੀਂ ਆ ਮੁਲਾਕਾਤ ਕਰਾਤੀ ਆ ਇਹ ਬੜੇ ਐਕਸਾਈਟਡ ਸੀਗੇ ਤੇ ਬੜਾ ਇਹਨਾਂ ਦੀ ਤਮੰਨਾ ਸੀਗੀ ਕਿ ਮੈਂ ਕੈਮਰੇ ਅੱਗੇ ਗੱਲ ਕਰਾਂ ਤੇ ਅਸੀਂ ਇਹਨਾਂ ਨੂੰ ਜੀ ਅਸੀਂ ਪਲੇਟਫਾਰਮ ਆਪਣਾ ਇਹਨਾਂ ਅੱਗੇ ਰੱਖਤਾ ਵੀ ਇਹ ਤੁਹਾਡੇ ਤੱਕ ਆਪਣੀ ਗੱਲ ਪਹੁੰਚਾ ਸਕਣ ਵੀ ਇਹ ਮਾਯੂਸ ਨਾ ਹੋਣ ਇਹ ਨਾ ਕਹਿਣ ਵੀ ਕੋਈ ਬੰਦਾ ਸਾਥ ਨਹੀਂ ਦਿੰਦਾ ਹੈ ਤੇ ਬਾਕੀ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨਾਲ ਰੱਬ ਰੱਖ